ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 12 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415 909 0503 ਦੇ ਉੱਤੇ। ਮਨਜੀਤ ਸਿੰਘ ਕਲੌਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡਿਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ ਤਾਂ ਸੰਪਰਕ ਕਰੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜਿਸ ਤਰ੍ਹਾਂ ਪਤਾ ਹੀ ਆ ਤੁਹਾਨੂੰ ਵੀ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਆ ਉਹ ਅਪਡੇਟ ਅਮਰੀਕਾ, ਕੀ ਕੁਝ ਦੁਨੀਆ 'ਚ ਵਾਪਰਿਆ, ਕੀ ਕੁਝ ਅਮਰੀਕਾ 'ਚ ਵਾਪਰਿਆ ਤੇ ਲੋਕਲੀ ਵੀ ਵਿੱਚ ਕੋਈ ਮੇਨ ਨਿਊਜ਼ ਹੋਵੇ ਉਹ ਤੁਹਾਡੇ ਨਾਲ ਸਾਂਝੀ ਕਰਦੇ ਹੈਗੇ ਆ। ਸੋ ਸਭ ਤੋਂ ਪਹਿਲਾਂ ਆਪਾਂ ਖਬਰ ਸਾਂਝੀ ਕਰਦੇ ਹਾਂ ਫ੍ਰਿਜ਼ਨੋ ਦੀ, ਕਿਉਂਕਿ ਆਪਣਾ ਸਟੂਡੀਓ ਫ੍ਰਿਜ਼ਨੋ ਦੇ ਵਿੱਚ ਵੀ ਹੈਗਾ ਪੰਜਾਬੀ ਰੇਡੀਓ USA ਦਾ। ਫ੍ਰਿਜ਼ਨੋ ਦੇ ਵਿੱਚ ਕੱਲ ਇੱਕ ਬਹੁਤ ਵੱਡਾ ਐਕਸੀਡੈਂਟ ਹੋਇਆ, ਜਿਹਦੇ ਵਿੱਚ 17 ਕਾਰਾਂ ਪਾਈਲ ਅਪ ਹੋਈਆਂ ਤੇ ਇੱਕ ਜਿਹੜਾ ਬਿਗ ਰਿਗ ਆ, ਵੱਡਾ ਟਰੱਕ ਵੀ ਉਹ ਕ੍ਰੈਸ਼ ਹੋਇਆ ਹੈਗਾ। ਉਹਦੇ ਨਾਲ ਇੱਕ ਜਾਣੇ ਦੀ ਮੌਤ ਹੋ ਗਈ ਆ, ਜੋ ਕਿ 61 ਸਾਲਾਂ ਦਾ ਸੀ, ਇਹ CHP ਦੱਸ ਰਹੀ ਹੈਗੀ ਆ। ਬਾਕੀ ਲੋਕਾਂ ਨੂੰ ਕਹਿੰਦੇ ਭਈ ਮਾਈਨਰ ਤੇ ਮੇਜਰ ਇੰਜਰੀਜ਼ ਲੱਗੀਆਂ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈਗਾ। ਹਾਈਵੇ 99 ਦੇ ਉੱਤੇ ਫ੍ਰਿਜ਼ਨੋ ਦੇ ਬਿਲਕੁਲ ਲਾਗੇ ਇਹ ਜਿਹੜਾ ਐਕਸੀਡੈਂਟ ਵਾਪਰਿਆ। ਕਾਰਨ ਕੀ ਸੀ ਵੀ ਸਿਰਫ ਜਿਹੜੀ ਧੁੰਦ ਸੀਗੀ ਉਹ 10 ਤੋਂ 15 ਫੁੱਟ ਦੀ ਵਿਜ਼ਿਬਿਲਟੀ ਸੀਗੀ। ਸੋ ਬਹੁਤ ਹੀ ਘੱਟ ਸੀ। 10 ਫੁੱਟ ਤੁਸੀਂ ਅੰਦਾਜ਼ਾ ਲਾ ਲਓ ਕਿੰਨਾ ਕੁ ਹੁੰਦਾ ਆ, 10 ਤੋਂ ਲੈ ਕੇ 15 ਫੁੱਟ ਦੀ ਵਿਜ਼ਿਬਿਲਟੀ। ਤੇ ਇਹ ਜਿਹੜੀਆਂ ਰਿਪੋਰਟਸ ਆਈਆਂ ਉਹਨਾਂ ਦੇ ਮੁਤਾਬਕ ਬਹੁਤ ਸਾਰੀਆਂ ਕਾਰਾਂ ਜਿਹੜੀਆਂ ਵਹੀਕਲ ਸੀਗੀਆਂ ਉਹ ਸਲੋ ਡਾਊਨ ਹੋ ਗਈਆਂ, ਪਰ ਜੋ ਪਿੱਛੋਂ ਆਉਂਦੀਆਂ ਸੀਗੀਆਂ ਉਹ ਫੁੱਲ ਸਪੀਡ ਤੇ ਆਉਂਦੀਆਂ ਸੀਗੀਆਂ। ਉਹਨਾਂ ਨੇ ਜੋ ਸਲੋ ਡਾਊਨ ਕਾਰਾਂ ਸੀਗੀਆਂ ਉਹਨਾਂ ਦੇ ਵਿੱਚ ਜਿਹੜਾ ਜਾ ਕੇ ਹਿੱਟ ਕਰ ਦਿੱਤਾ। ਬਟਾਲੀਅਨ ਚੀਫ ਲੂਪੇ ਫਰਨਾਂਡਿਸ ਨੇ ਕਿਹਾ ਵੀ ਇਹ ਜਿਹੜਾ ਡਿਜ਼ਾਸਟਰ ਸੀਗਾ ਬਹੁਤ ਮਾੜਾ ਸੀ। ਇਹਦੇ ਨਾਲ ਸਾਨੂੰ ਐਕਸਪੀਰੀਅੰਸ ਵੀ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਕੰਟਰੋਲ ਕਰਨਾ ਆ। ਬਹੁਤ ਹੀ ਲੰਮਾ ਸਮਾਂ ਜਿਹੜਾ ਹਾਈਵੇ 99 ਬੰਦ ਰਿਹਾ ਤੇ ਕਾਫੀ ਆਲੇ ਦੁਆਲੇ ਦੇ ਸ਼ਹਿਰਾਂ ਦੇ ਜਿਹੜੇ ਫਾਇਰ ਬਟਾਲੀਅਨ ਜਿਹੜੀਆਂ ਫਾਇਰ ਗੱਡੀਆਂ ਆ ਉਹਨਾਂ ਨੂੰ ਬੁਲਾਇਆ ਗਿਆ ਤਾਂ ਕਿ ਲੋਕਾਂ ਨੂੰ ਕਾਰਾਂ ਵਿੱਚੋਂ ਕੱਢਿਆ ਜਾ ਸਕੇ। ਕੈਲੀਫੋਰਨੀਆ ਹਾਈਵੇ ਪੈਟਰੋਲ, ਫ੍ਰਿਜ਼ਨੋ ਫਾਇਰ ਡਿਪਾਰਟਮੈਂਟ, ਮੈਡੀਕਲ ਕ੍ਰਿਊ, ਇਹ ਸਾਰਿਆਂ ਨੇ ਰਲ ਕੇ ਜਿਹੜਾ ਆ ਉਹ ਕੰਮ ਉੱਥੇ ਕੀਤਾ। ਫਾਇਰ ਫਾਈਟਰਸ ਕਹਿੰਦੇ ਵੀ ਲੋਕਾਂ ਨੂੰ ਹੈਲਪ ਕਰ ਰਹੇ ਸੀ। ਕਈ ਲੋਕ ਵੀ ਇੱਕ ਦੂਜੇ ਦੀ ਜਿਹੜੀ ਹੈਲਪ ਆ ਕਾਰਾਂ ਚੋਂ ਕੱਢਣ ਦੀ ਕਰ ਰਹੇ ਸੀਗੇ। ਇਹ ਐਕਸ ਦੇ ਉੱਤੇ ਜੋ ਫਰਨਾਂਡਿਸ ਆ ਉਹਨਾਂ ਨੇ ਇਹ ਦੱਸਿਆ ਹੈਗਾ। ਹੁਣ ਪ੍ਰੋਬਲਮ ਇਹ ਆ ਵੀ ਇਹ ਕਹਿੰਦੇ ਪਹਿਲੀ ਵਾਰੀ ਨਹੀਂ ਹੋਇਆ, ਬਹੁਤ ਵਾਰ ਜਿਹੜੇ ਹਾਈਵੇ 99 ਦੇ ਉੱਤੇ ਐਕਸੀਡੈਂਟ ਹੁੰਦੇ ਆ, ਕਿਉਂਕਿ ਧੁੰਦ ਬਹੁਤ ਜ਼ਿਆਦਾ ਹੋ ਜਾਂਦੀ ਆ। ਕਹਿੰਦੇ ਭਈ ਹਾਈਵੇ 99 ਦੇ ਉੱਤੇ ਇੱਕ ਐਕਸੀਡੈਂਟ 20 ਸਾਲ ਪਹਿਲਾਂ ਹੋਇਆ ਸੀਗਾ, ਜਿਹਦੇ ਚ 100 ਕਾਰਾਂ ਇਨਵੋਲਵ ਸੀਗੀਆਂ, 100 ਵਹੀਕਲ ਕ੍ਰੈਸ਼ ਹੋਈਆਂ ਸੀਗੀਆਂ ਤੇ 2 ਜਣਿਆਂ ਦੀ ਮੌਤ ਹੋਈ ਸੀ, 39 ਜਣਿਆਂ ਨੂੰ ਉਸ ਟਾਈਮ ਤੇ ਹਸਪਤਾਲ ਪਹੁੰਚਾਇਆ ਗਿਆ ਸੀ। ਹੁਣ ਲੋਕ ਇਹ ਕਹਿੰਦੇ ਆ ਵੀ ਜਦੋਂ ਸਨੋ ਵਾਰਨਿੰਗ ਹੁੰਦੀ ਆ ਪਈ ਜੀ, ਬਲੈਕ ਆਈਸ ਹੈਗੀ ਆ, ਉਦੋਂ ਤੁਸੀਂ ਜਿਹੜੀ ਆ ਹਾਈਵੇ ਨੂੰ ਬੰਦ ਕਰ ਦਿੰਦੇ ਆ। ਜਦੋਂ ਧੁੰਦ ਆ ਤੇ ਉਦੋਂ ਕਿਉਂ ਨਹੀਂ ਤੁਸੀਂ ਜਿਹੜਾ ਹਾਈਵੇ ਆ ਉਹਨੂੰ ਉਨੇ ਟਾਈਮ ਦੇ ਲਈ 2-4 ਘੰਟੇ ਲਈ ਬੰਦ ਕਰਦੇ, ਤਾਂ ਕਿ
ਜਿਹੜੇ ਇਦਾਂ ਦੇ ਐਕਸੀਡੈਂਟ ਹੋਣ ਤੋਂ ਜਿਹੜਾ ਬਚਾਅ ਹੋ ਸਕੇ। ਇਹ ਐਕਸੀਡੈਂਟ ਹਰਜੋਤ ਸਿੰਘ ਜੀ ਸਵੇਰੇ ਐਤਵਾਰ ਨੂੰ 9:15 ਵਜੇ ਵਾਪਰਿਆ, ਜਿਸ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ 61 ਸਾਲਾ ਇੱਕ ਬੰਦੇ ਦੀ ਜਿਹੜੀ ਉਹ ਮੌਤ ਹੋਈ ਆ, ਤੇ ਸ਼ਾਮ ਨੂੰ ਰਾਤ ਨੂੰ 8:15 ਵਜੇ ਜਾ ਕੇ ਇੱਕ ਲੇਨ ਜਿਹੜੀ ਸਾਊਥ ਬਾਉਂਡ ਆ ਉਹ ਖੁੱਲੀ। ਸੋ ਤਕਰੀਬਨ 12 ਘੰਟੇ ਕਹਿ ਲਓ ਵੀ ਕੁੱਲ ਮਿਲਾ ਕੇ 11 ਘੰਟੇ ਜਿਹੜਾ ਜਿਹੜਾ ਹਾਈਵੇ ਆ ਉਹਦਾ ਇੱਕ ਪਾਸਾ ਜਿਹੜਾ ਉਹ ਬੰਦ ਰਿਹਾ ਹੈਗਾ ਆ। ਸੋ ਇੰਨਾ ਭਿਆਨਕ ਜਿਹੜਾ ਹਾਦਸਾ ਆ ਉਹ ਵਾਪਰਿਆ ਸੀਗਾ। ਸੋ ਲੋਕਾਂ ਨੂੰ ਜਿਹੜਾ ਡੀਟੂਅਰ ਆ ਉਹ ਲੈਣਾ ਪਿਆ, ਵੱਖ-ਵੱਖ ਥਾਵਾਂ ਥਾਣੀ ਜਿਹੜੇ ਆ ਉਹ ਉਹਨਾਂ ਨੂੰ ਜਾਣਾ ਜਿਹੜਾ ਉਹ ਪਿਆ ਆ। ਸੋ ਅੱਜ ਵੀ ਜਿਹੜਾ ਹਰਜੋਤ ਸਿੰਘ ਜੀ ਸਵੇਰੇ ਕਿਉਂਕਿ ਇਹ ਜਿਹੜਾ ਮੌਸਮ ਆ, ਜਦੋਂ ਫੌਗ ਦੀ ਐਡਵਾਈਜ਼ਰੀ ਅਕਸਰ ਆਪਾਂ ਦੇਖਦੇ ਆ, ਇਹ ਪਤਾ ਨਹੀਂ ਹੁੰਦਾ ਕਿਹੜੇ ਟਾਈਮ ਦੇ ਉੱਤੇ ਫੌਗ ਅਚਾਨਕ ਸੰਘਣੀ ਹੋ ਜਾਂਦੀ ਆ। ਅੱਜ ਸਵੇਰ ਦੀ ਗੱਲ ਆ, 1 ਘੰਟੇ ਦੇ ਵਿੱਚ ਬਿਲਕੁਲ ਖਿੜੀ ਧੁੱਪ ਤੋਂ ਜਿਹੜੀ ਆ ਸੰਘਣੀ ਧੁੰਦ ਆ ਉਹ ਇੱਦਾਂ ਜਿਹੜਾ ਉਹ ਫਰਕ ਇੱਥੇ ਪੈ ਗਿਆ ਆ। ਸੋ ਇਸ ਲਈ ਹਮੇਸ਼ਾ ਹੀ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ, ਖਾਸ ਕਰਕੇ ਜਦੋਂ ਧੁੰਦ ਪਈ ਹੋਵੇ ਤਾਂ ਗੱਡੀ ਜਿਹੜੀ ਆ ਉਹਨੂੰ ਉਸ ਹਿਸਾਬ ਦੇ ਨਾਲ ਚਲਾਓ। ਆਪਣੀਆਂ ਹੈਡਲਾਈਟਸ, ਟੇਲ ਲਾਈਟਸ ਜਿਹੜੀਆਂ ਹਮੇਸ਼ਾ ਔਨ ਜਿਹੜੀਆਂ ਤੁਹਾਡੀਆਂ ਰਹਿਣੀਆਂ ਚਾਹੀਦੀਆਂ, ਤਾਂ ਜੋ ਤੁਹਾਡੇ ਪਿੱਛੋਂ ਜਿਹੜਾ ਕੋਈ ਆ ਰਿਹਾ ਆ ਉਹਨੂੰ ਥੋੜ੍ਹਾ ਬਹੁਤਾ ਪਤਾ ਲੱਗ ਸਕੇ ਵੀ ਮੂਹਰੇ ਗੱਡੀ ਜਿਹੜੀ ਆ ਉਹ ਜਾ ਰਹੀ ਹੈਗੀ ਆ। ਸੋ ਇਹਦੇ ਵਿੱਚ ਸੇਫਟੀ ਪ੍ਰੀਕਾਸ਼ਨਸ ਦਾ ਹੀ ਜਿਹੜਾ ਵੱਧ ਤੋਂ ਵੱਧ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਗੱਲ ਕਰਦੇ ਹਾਂ, ਈਰਾਨ ਤੋਂ ਇਹ ਜਿਹੜੀ ਖਬਰ ਆ ਰਹੀ ਆ। ਈਰਾਨ ਦੇ ਵਿੱਚ ਹੁਣ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਪ੍ਰੋਟੈਸਟ ਆ ਉਹ ਹੋਣੇ ਸ਼ੁਰੂ ਹੋ ਚੁੱਕੇ ਹੈਗੇ ਆ, ਜਿੱਥੇ ਸੈਂਕੜਿਆਂ ਹੀ ਲੋਕਾਂ ਦੀਆਂ ਮੌਤਾਂ ਦੀਆਂ ਰਿਪੋਰਟਸ ਪ੍ਰੋਟੈਸਟਰਸ ਦੀਆਂ ਆ ਰਹੀਆਂ ਆ। ਤੇ ਹੁਣ ਈਰਾਨ ਆਪਣੇ ਜਿਹੜੇ ਪ੍ਰੋ ਗਵਰਨਮੈਂਟ ਦੇ ਹੱਕ ਵਾਲੀ ਜਿਹੜੀ ਰੈਲੀ ਆ ਉਹ ਉੱਥੇ ਉਹਨਾਂ ਨੇ ਕੀਤੀ ਹੈਗੀ ਆ। ਜਿਹੜੇ ਸਪੀਕਰ ਹੈਗੇ ਆ ਪਾਰਲੀਮੈਂਟ ਦੇ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਮੁਲਕ ਇਸ ਟਾਈਮ 4 ਪਾਸਿਓਂ ਲੜਾਈ ਲੜ ਰਿਹਾ ਹੈਗਾ ਆ। ਕਹਿੰਦੇ ਵੀ 4 ਫਰੰਟ ਵਾਰ ਇਸ ਟਾਈਮ ਚੱਲ ਰਹੀ ਆ, ਪਰ ਉਹ ਕਹਿੰਦੇ ਵੀ ਕਮ ਅੰਡਰ ਟੋਟਲ ਕੰਟਰੋਲ, ਹੁਣ ਜਿਹੜੀ ਇਸ ਟਾਈਮ ਪੂਰੇ ਕੰਟਰੋਲ ਦੇ ਵਿੱਚ ਆ ਚੁੱਕੀ ਆ। ਸੋ ਉੱਥੇ ਦਾ ਜਿਹੜਾ ਇਨਕਲਾਬ ਸਕੇਅਰ ਆ, ਉੱਥੋਂ ਲੈ ਕੇ ਤਹਿਰਾਨ ਤੋਂ ਲੈ ਕੇ ਈਰਾਨ ਦੇ ਤਕਰੀਬਨ ਸਾਰੇ ਹੀ ਪ੍ਰੋਵਿੰਸਿਸ ਦੇ ਵਿੱਚ, ਸਾਰੇ ਹੀ ਸੂਬਿਆਂ ਦੇ ਵਿੱਚ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਲੋਕ ਨੇ ਉਹ ਇਸ ਟਾਈਮ ਸਰਕਾਰ ਦੇ ਉਲਟ ਪ੍ਰੋਟੈਸਟ ਕਰ ਰਹੇ ਹੈਗੇ ਆ। ਸੋ ਉਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਆਈ ਥਿੰਕ 300-400 ਬੰਦੇ ਦੇ ਮਾਰੇ ਜਾਣ ਦੀ ਜਿਹੜੀ ਰਿਪੋਰਟ ਆ ਉਹ ਉੱਥੋਂ ਆ ਰਹੀ ਹੈਗੀ ਆ। 560 ਹੋ ਗਿਆ, 560 ਹੋ ਗਿਆ। ਸੋ ਆਲਰੇਡੀ 500 ਤੋਂ ਪਾਰ ਜਿਹੜਾ ਉਹ ਹੋ ਚੁੱਕਾ ਹੈਗਾ ਆ। ਸੋ ਜਿਹੜੇ ਪ੍ਰੋਟੈਸਟਰਸ ਆ, ਹੁਣ ਸਰਕਾਰ ਵਾਲੇ ਆਪਣੇ ਬੰਦਿਆਂ ਨੂੰ ਬਾਹਰ ਕੱਢ ਕੇ ਇਹਨਾਂ ਪ੍ਰੋਟੈਸਟਰਸ ਦੇ ਉਲਟ ਜਾਂ ਸਰਕਾਰ ਦੇ ਹੱਕ ਦੇ ਵਿੱਚ ਇੱਕ ਹਿਸਾਬ ਦੇ ਨਾਲ ਰੈਲੀਆਂ ਜਿਹੜੀਆਂ ਉਹ ਕਰ ਰਹੀ ਹੈਗੀ ਆ। ਸੋ ਨੇਸ਼ਨ ਵਾਈਡ ਪ੍ਰੋਟੈਸਟ ਸ਼ੁਰੂ ਹੋ ਚੁੱਕੇ ਨੇ। 2 ਹਫ਼ਤੇ ਹੋਏ ਨੇ ਹਰਜੋਤ ਸਿੰਘ ਜੀ ਇਹ ਜਿਹੜੇ ਪ੍ਰੋਟੈਸਟ ਆ ਉਹਨਾਂ ਨੂੰ ਸ਼ੁਰੂ ਹੋਇਆਂ ਨੂੰ, ਤੇ ਮੁਲਕ ਦਾ ਕੋਈ ਵੀ ਅਜਿਹਾ ਹਿੱਸਾ ਨਹੀਂ ਆ ਜਿੱਥੇ ਇਹ ਪ੍ਰੋਟੈਸਟ ਨਾ ਹੋ ਰਹੇ ਹੋਣ। ਸੋ ਇਹ ਜਿਹੜੀ ਸਥਿਤੀ ਜਿਹੜੀ ਇਸ ਟਾਈਮ ਉੱਧਰ ਬਣੀ ਪਈ ਆ। US ਦੇ ਪ੍ਰੈਜ਼ੀਡੈਂਟ ਉਹਨਾਂ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਈਰਾਨ ਵਾਲਿਆਂ ਨੂੰ ਵੀ ਜੇ ਪ੍ਰੋਟੈਸਟਰ ਮਾਰੇ ਗਏ ਤਾਂ ਅਸੀਂ ਲੌਕਡ ਐਂਡ ਲੋਡਡ ਆ, ਤੇ ਇਹਦਾ ਮਤਲਬ ਇਹ ਆ ਵੀ ਹੋ ਸਕਦਾ ਵੀ ਆਉਂਦੇ ਸਮੇਂ ਦੇ ਵਿੱਚ ਈਰਾਨ ਦੇ ਵੱਲ ਨੂੰ ਵੀ ਕੋਈ ਮਿਲਟਰੀ ਕਾਰਵਾਈ ਕੀਤੀ ਜਾ ਸਕਦੀ ਆ, ਜਿਸ ਤਰੀਕੇ ਦੇ ਨਾਲ ਵੈਨੇਜ਼ੁਏਲਾ ਦੇ ਉੱਤੇ ਹੋਈ ਹੈਗੀ ਆ। ਸੋ ਉੱਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਤੇ ਉਧਰ ਜਿਹੜੇ ਲੋਕ ਨੇ ਉਹ ਸਾਰੇ ਹੀ ਇਸ ਟਾਈਮ ਕਹਿ ਰਹੇ ਨੇ ਵੀ ਇਹ ਅਮਰੀਕਾ ਵਾਲੇ ਜਾਣਬੁੱਝ ਕੇ ਪ੍ਰੋਟੈਸਟ ਕਰਵਾ ਰਹੇ ਨੇ। ਅਮਰੀਕਨ ਜ਼ਾਇਓਨਿਸਟ ਰਜੀਮ ਅਮਰੀਕਾ ਨੂੰ ਜਿਹੜਾ ਉਹ ਗਰਦਾਨਦੇ ਹੋਏ ਟੈਰਰਿਜ਼ਮ ਜਿਹੜੀ ਆ ਉਸ ਨੂੰ ਇਹ ਗਰਦਾਨ ਰਹੇ ਨੇ। ਇਰਾਨੀਅਨ ਅਧਿਕਾਰੀ ਕਹਿੰਦੇ ਵੀ ਇਹ ਜਿਹੜੇ ਇਰਾਨੀਅਨ ਅਪਰਾਈਜ਼ਿੰਗ ਆ, ਇਹ ਹੁਣ ਜਿਹੜੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ, ਜਿਹੜੇ ਹੁਣ ਰੈਲੀਆਂ ਹੋ ਰਹੀਆਂ ਆ, ਉਹ ਇਹਨਾਂ ਦੇ ਉਲਟਾ। ਕਹਿੰਦੇ ਵੀ ਇਕਨੋਮਿਕ ਵਾਰ, ਸਾਈਕੋਲੋਜੀਕਲ ਵਾਰ, ਮਿਲਟਰੀ ਵਾਰ ਤੇ ਅੱਜ ਵਾਰ ਅਗੇਂਸਟ ਟੈਰਰਿਜ਼ਮ ਜਿਹੜੀ ਈਰਾਨ ਵਾਲੇ ਆ ਉਹ 4 ਫਰੰਟ ਤੋਂ ਲੜਾਈ ਜਿਹੜੀ ਉਹ ਲੜ ਰਹੇ ਹੈਗੇ ਆ। ਇਧਰ ਐਲਏ ਦੇ ਵਿੱਚ ਉੱਥੇ ਲੋਕਾਂ ਦੇ ਹੱਕ ਦੇ ਵਿੱਚ ਪ੍ਰੋਟੈਸਟ ਜਿਹੜਾ ਹਰਜੋਤ ਸਿੰਘ ਜੀ ਕੀਤਾ ਜਾ ਰਿਹਾ ਸੀ, ਜਦ ਇੱਕ ਯੂ-ਹਾਲ ਵਾਲੇ ਨੇ ਟਰੱਕ ਇਸ ਭੀੜ ਦੇ ਉੱਤੇ ਜਿਹੜੇ ਉਹ ਚਾੜਨ ਦੀ ਕੋਸ਼ਿਸ਼ ਕੀਤੀ। ਖੁਸ਼ਕਿਸਮਤੀ ਦੇ ਨਾਲ ਬਚਾਅ ਜਿਹੜਾ ਆ ਇਸ ਦੇ ਵਿੱਚ ਹੋ ਗਿਆ।
ਡਰਾਈਵਰ ਨੂੰ ਕੱਢ ਕੇ ਬਾਅਦ 'ਚ ਚੰਗੀ ਉਹਦੀ ਛਿੱਤਰ ਪਰੇਡ ਵੀ ਕਹਿੰਦੇ ਆ ਵੀ ਉਸ ਦੀ ਜਿਹੜੀ ਨਾਲ ਦੇ ਨਾਲ ਉੱਥੇ ਕੀਤੀ ਜਿਹੜੀ ਉਹ ਗਈ ਹੈਗੀ ਆ। ਸੋ ਇੰਟਰਨੈਟ ਬਲੈਕਆਊਟ ਇਸ ਟਾਈਮ ਈਰਾਨ ਦੇ ਵਿੱਚ ਸਰਕਾਰ ਦੇ ਦੁਆਰਾ ਉੱਥੇ ਕੀਤਾ ਜਿਹੜਾ ਉਹ ਜਾ ਚੁੱਕਾ ਹੈਗਾ ਆ, ਤੇ ਕਹਿੰਦੇ ਵੀ ਬਹੁਤ ਹੀ ਘੱਟ ਮੈਸੇਜ ਤੇ ਵੀਡੀਓਜ਼ ਆ ਰਹੇ ਆ, ਪਰ ਜਿੰਨੀਆਂ ਰਿਪੋਰਟਸ ਇਸ ਟਾਈਮ ਸਾਹਮਣੇ ਆਈਆਂ ਆ 500 ਤੋਂ ਵੱਧ ਪ੍ਰੋਟੈਸਟਰਸ ਦੀ ਹੁਣ ਤੱਕ ਮੌਤ ਹੋ ਚੁੱਕੀ ਆ। ਜੀ। ਸੋ ਬਿਲਕੁਲ USA ਤੇ ਈਰਾਨ ਦੇ ਵਿੱਚ ਇਸ ਵੇਲੇ ਜਿਹੜੀ ਪੋਜੀਸ਼ਨ ਆ ਜੰਗ ਨੂੰ ਲੈ ਕੇ ਬੜੀ ਤੇਜ਼ੀ ਦੇ ਨਾਲ ਉਹ ਅੱਗੇ ਨੂੰ ਵੱਧ ਰਹੀ ਹੈਗੀ ਆ। US ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਵੀ ਵੀ ਆਰ ਕੰਸੀਡਰਿੰਗ ਵੈਰੀ ਸਟਰੋਂਗ ਆਪਸ਼ਨਸ ਫॉर ਅ ਪੋਸੀਬਲ ਮਿਲਟਰੀ ਰਿਸਪੌਂਸ ਇਨ ਈਰਾਨ। ਜਦੋਂ ਹੁਣ 544 ਲੋਕਾਂ ਦੀ ਜਿਹੜੀ ਆ ਉਹਨਾਂ ਨੂੰ ਮਾਰਿਆ ਜਾ ਚੁੱਕਾ ਆ ਈਰਾਨ ਦੀ ਸਰਕਾਰ ਵੱਲੋਂ। ਤੇ ਕਹਿੰਦੇ ਵੀ ਆਰ ਰੈਡੀ ਫॉर ਵਾਰ ਬਟ ਆਲਸੋ ਫॉर ਡਾਇਲੋਗ। ਇਰਾਨੀਅਨ ਫੋਰਨ ਮਿਨਿਸਟਰ ਨੇ ਇਹ ਹੁਣ ਜਿਹੜਾ ਟਰੰਪ ਉਹਨਾਂ ਦੇ ਜੋ ਉਹਨਾਂ ਨੇ ਕਿਹਾ ਸੀ ਉਹਦੇ ਜਵਾਬ ਦੇ ਵਿੱਚ ਗੱਲ ਕੀਤੀ ਹੈ ਵੀ ਅਸੀਂ ਗੱਲਬਾਤ ਲਈ ਵੀ ਤਿਆਰ ਹੈਗੇ। ਕਹਿੰਦੇ ਵੀ 10,000 ਤੋਂ ਵੱਧ ਲੋਕਾਂ ਨੂੰ ਅਰੈਸਟ ਕੀਤਾ ਗਿਆ, ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਆ। ਪੂਰੀ ਦੁਨੀਆ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ, ਨਿਊਯਾਰਕ, ਲਾਸ ਐਂਜਲਸ, ਆਸਟ੍ਰੇਲੀਆ, ਇੰਗਲੈਂਡ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈਗਾ। ਸੋ ਈਰਾਨ ਨੂੰ ਲੈ ਕੇ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਟੈਂਸ ਬਣੀ ਹੋਈ ਹੈਗੀ ਆ। ਇਸ ਤੋਂ ਅਗਲੀ ਖਬਰ ਵੱਲ ਚੱਲੀਏ ਤੇ ਉਹ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ। ਮਿਨੇਆਪੋਲਿਸ ਦੇ ਵਿੱਚ ਜਦੋਂ ਤੋਂ ਹੀ ਉਸ ਬੀਬੀ ਦਾ ਜਿਹੜਾ ਆ ਉਹਦਾ ਕਤਲ ਹੋਇਆ ਆ, ਉਹਨੂੰ ਗੋਲੀਆਂ ਮਾਰੀਆਂ ਗਈਆਂ ਆ, ਉਹ ਤੋਂ ਬਾਅਦ ਅਮਰੀਕਾ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ 1000 ਤੋਂ ਵੱਧ ਜਿਹੜੇ ਪ੍ਰੋਟੈਸਟ ਆ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੋਏ ਹੈਗੇ ਆ। ਸੋ ਵੱਖ-ਵੱਖ ਲੋਕ ਵੱਖ-ਵੱਖ ਤਰ੍ਹਾਂ ਦੀ ਜਿਹੜੀ ਹੈਗੀ ਆ ਉਹਦੀ ਇੰਟਰਪ੍ਰੀਟੇਸ਼ਨ ਕਰ ਰਹੇ ਆ। ਜੋ ਵੀਡੀਓਜ਼ ਆਈਆਂ ਹੈਗੀਆਂ ਵੀ ਕੌਣ ਫਾਲਟ ਦੇ ਉੱਤੇ ਸੀਗਾ ਜਿਸ ਟਾਈਮ ਦੇ ਉੱਤੇ ਆਈਸ ਦੇ ਏਜੰਟਸ ਨੇ ਉਸ ਬੀਬੀ ਨੂੰ ਜਿਹੜੀਆਂ ਗੋਲੀਆਂ ਮਾਰ ਕੇ ਮਾਰ ਦਿੱਤਾ। ਉਸ ਤੋਂ ਬਾਅਦ ਟਰੰਪ ਐਡਮਿਨਿਸਟ੍ਰੇਸ਼ਨ, ਕ੍ਰਿਸਟੀ ਨੋਇਮ, JD ਵੈਂਸ ਜੋ ਵਾਈਸ ਪ੍ਰੈਜ਼ੀਡੈਂਟ, ਇਹਨਾਂ ਨੇ ਓਪਨਲੀ ਕਿਹਾ ਵੀ ਇਹ ਡੋਮੈਸਟਿਕ ਟੈਰਰਿਜ਼ਮ ਆ ਤੇ ਸਾਡੇ ਜਿਹੜੇ ਆਈਸ ਦੇ ਏਜੰਟ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਇਸੇ ਕਰਕੇ ਉਸਨੇ ਜਿਹੜੀਆਂ ਗੋਲੀਆਂ ਆ ਉਹ ਚਲਾਈਆਂ ਹੈਗੀਆਂ। ਉਸ ਤੋਂ ਬਾਅਦ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਹਿੰਦੇ ਪਈ ਹੋਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਈਸ ਏਜੰਟਸ ਆ ਉਹ ਮਿਨੇਆਪੋਲਿਸ ਦੇ ਵਿੱਚ ਭੇਜ ਦਿੱਤੇ ਹੈਗੇ ਆ। ਮੇਬੀ ਕਹਿੰਦੇ ਮੋਰ ਦੈਨ 2000 ਪਹਿਲਾਂ ਵੀ ਬਹੁਤ ਭੇਜੇ ਹੋਏ ਸੀ, 2000 ਹੋਰ ਏਜੰਟਸ ਭੇਜ ਦਿੱਤੇ ਆ। ਤੇ ਉਹ ਡੋਰ ਟੂ ਡੋਰ ਜਾ ਰਹੇ ਹੈਗੇ ਆ। ਵੀਡੀਓਜ਼ ਆ ਰਹੀਆਂ ਕਿਸ ਤਰ੍ਹਾਂ ਲੋਕਾਂ ਦੇ ਜਿਹੜੇ ਡੋਰ ਆ ਉਹ ਤੋੜ ਕੇ ਧੱਕੇ ਦੇ ਨਾਲ ਇੱਕ ਘਰ ਦੇ ਵਿੱਚ ਵੜ ਗਏ, ਤੇ ਜਦੋਂ ਘਰ 'ਚ ਵੜ ਗਏ ਉੱਥੇ ਜਿਹੜੀ ਲੇਡੀ ਸੀ ਉਹ ਕਹਿੰਦੀ ਵੀ ਤੁਸੀਂ ਗਨਸ ਸਾਡੇ ਵੱਲ ਕੀਤੀਆਂ ਵੀ ਮੇਰੇ ਤਾਂ ਬੱਚੀ ਆ ਬਹੁਤ ਛੋਟੀ, ਤੇ ਇਹ ਗਨਸ ਡਾਊਨ ਕਰੋ ਤੇ ਦੂਸਰੇ ਨੰਬਰ ਤੇ ਤੁਸੀਂ ਜਿਹੜਾ ਵਾਰੰਟ ਆ ਉਹ ਸਾਨੂੰ ਸ਼ੋਅ ਕਰੋ। ਤੇ ਉਹ ਕਹਿੰਦੀ ਵੀ ਵਿੱਚੋਂ ਇੱਕ ਆਈਸ ਵਾਲੇ ਏਜੰਟ ਨੇ ਕਿਹਾ ਵੀ ਸਾਨੂੰ ਕੋਈ ਜ਼ਰੂਰਤ ਨਹੀਂ ਕਿਸੇ ਵਾਰੰਟ ਦੀ, ਅਸੀਂ ਆ ਸਾਰਾ ਕੁਛ। ਤੇ ਕਹਿੰਦੇ ਵੀ ਵੀ ਡੋਨਟ ਹੈਵ ਐਨੀ ਵਾਰੰਟਸ, ਸੋ ਸਾਡੇ ਕੋਲ ਪਾਵਰ ਹੈਗੀ ਆ, ਅਸੀਂ ਜੋ ਮਰਜ਼ੀ ਕਰ ਸਕਦੇ ਹੈਗੇ ਆ। ਸੋ ਇਹ ਵੀਡੀਓ ਬੜੀ ਹੁਣ ਵਾਇਰਲ ਹੋ ਰਹੀ ਹੈਗੀ ਆ। ਡੋਰ ਟੂ ਡੋਰ ਮਿਨੇਆਪੋਲਿਸ ਦੇ ਵਿੱਚ ਆਈਸ ਦੇ ਏਜੰਟਸ ਜਾ ਰਹੇ ਆ, ਇਹ ਖਬਰਾਂ ਆ ਰਹੀਆਂ। ਕ੍ਰਿਸਟੀ ਨਿਯਮ ਨੇ ਦੱਸਿਆ ਵੀ ਕਹਿੰਦੇ ਵੀ ਸੈਂਕੜੇ ਹੋਰ ਫੈਡਰਲ ਏਜੰਟਸ ਮਿਨੇਸੋਟਾ ਦੇ ਵਿੱਚ ਉਹ ਹੋਰ ਐਡ ਜਿਹੜੇ ਕੀਤੇ ਜਾਣਗੇ, ਜਿਹੜੇ ਪਹਿਲਾਂ 2000 ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਮੌਜੂਦ ਹੈਗੇ ਨੇ। ਕਹਿੰਦੇ ਵੀ ਵਾਇਲੈਂਟ ਐਕਟੀਵਿਟੀਜ਼ ਅਗੇਂਸਟ ਲਾ ਇਨਫੋਰਸਮੈਂਟ ਵਾਲੇ ਜਿਹੜੇ ਹਰਜੋਤ ਸਿੰਘ ਜੀ ਇਸ ਟਾਈਮ ਮੈਨੂੰ ਲੱਗਦਾ ਵੀ ਹੱਦੋਂ ਪਾਰ ਜਿਹੜਾ ਉਹ ਕੰਮ ਕਰ ਰਹੇ ਆ। ਇਹਨਾਂ ਦੇ ਵਿੱਚ ਜਿਹੜੀ ਆਤਮਾ ਆ ਉਹ ਜਿਸ ਮੁਲਕ ਤੋਂ ਆਪਾਂ ਆਏ ਆ ਉੱਥੋਂ ਦੀ ਪੁਲਿਸ ਦੀ ਇੱਕ ਹਿਸਾਬ ਦੇ ਨਾਲ ਬੜੀ ਪਈ ਹੈਗੀ ਆ। ਸੋ ਜਿੱਦਾਂ ਦੇ ਇਹ ਵਰਤਾ ਰਹੇ ਆ, ਜਿੱਦਾਂ ਦੀਆਂ ਇਹ ਗੱਲਾਂ ਉੱਥੇ ਕਰ ਰਹੇ ਆ, ਇਹਨਾਂ ਦੇ ਉੱਤੇ ਸਗੋਂ ਇਹਨਾਂ ਨੂੰ ਜ਼ਿਆਦਾ ਜ਼ਿੰਮੇਵਾਰੀ ਦੇ ਨਾਲ ਕਰਨਾ ਚਾਹੀਦਾ ਆ, ਪਰ ਇਹ ਉਨੇ ਹੀ ਜ਼ਿਆਦਾ ਰੂਡ ਤੇ ਉਨੇ ਹੀ ਜ਼ਿਆਦਾ ਜਿਹੜੇ ਹੋ ਰਹੇ ਆ। ਨੋ ਡਾਊਟ ਜਿਹੜੇ ਪ੍ਰੋਟੈਸਟਰ ਆ ਉਹ ਵੀ ਉਕਸਾਉਂਦੇ ਨੇ, ਉਹਨਾਂ ਦਾ ਕੰਮ ਆ ਇਹ ਪ੍ਰੋਟੈਸਟ ਜਿਹੜਾ ਉਹ ਕਰਨਾ ਆ, ਪਰ ਜਿਹੜਾ ਲਾ ਇਨਫੋਰਸਮੈਂਟ ਦਾ ਕੰਮ ਉਹਦੇ ਤੋਂ ਵੀ ਜ਼ਿਆਦਾ ਕਹਿ ਲਓ ਵੀ ਰਿਸਪੌਂਸਿਬਿਲਟੀ ਵਾਲਾ ਜਿਹੜਾ ਉਹ ਹੁੰਦਾ ਆ। ਸੋ ਆਈਸ ਦੇ ਅਫਸਰ ਦੇ ਦੁਆਰਾ ਜਿਹੜਾ ਉਹ ਗੋਲੀ ਮਾਰੇ ਜਾਣਾ ਤੇ ਉਸ ਤੋਂ ਬਾਅਦ ਦੇ ਵਿੱਚ ਪੂਰੀ ਦੀ ਪੂਰੀ ਸਰਕਾਰ ਉਹਦੇ ਹੱਕ ਦੇ ਵਿੱਚ ਉਸਦੀ ਪਿੱਠ ਦੇ ਵਿੱਚ ਆ ਜਾਂਦੀ ਵੀ ਜੋ ਵੀ ਕੀਤਾ ਸਭ ਕੁਝ ਠੀਕ ਹੀ ਆ। ਉਸ ਤੋਂ ਬਾਅਦ ਦੇ ਵਿੱਚ ਫਿਰ ਲੋਕਾਂ ਦੇ ਵਿੱਚ ਹੁਣ ਗੁੱਸਾ ਹੋਰ ਵੀ ਜ਼ਿਆਦਾ ਵਧਿਆ ਪਿਆ ਆ। ਜਦੋਂ ਕ੍ਰਿਸਟੀ ਨਿਯਮ ਨੂੰ ਇਹ ਸਵਾਲ ਪੁੱਛਿਆ ਗਿਆ ਸੀਗਾ ਵੀ ਉਹ ਗੋਲੀ ਮਾਰਨ ਤੋਂ ਬਾਅਦ ਕੀ ਉਹਨੂੰ ਐਡਮਿਨਿਸਟ੍ਰੇਟਿਵ ਲੀਵ ਤੇ ਘੱਲਿਆ ਗਿਆ ਜਾਂ ਕੀ ਹੋਇਆ, ਕਹਿੰਦੇ ਨਹੀਂ ਜੀ ਉਹਦਾ ਹਸਪਤਾਲ ਗਿਆ ਸੀਗਾ, ਪਤਾ ਨਹੀਂ ਗੱਡੀ ਕਿਹੜੀ ਉਹਦੇ ਕਿਹੜੇ ਪੈਰ ਥਾਣੀ ਜਿਹੜੀ ਉੱਤੋਂ ਦੀ ਲੰਘ ਗਈ ਸੀਗੀ। ਕਹਿੰਦੇ ਵੀ ਹਸਪਤਾਲ ਦੇ ਵਿੱਚ ਉਸਨੂੰ ਜਿਹੜਾ ਇਲਾਜ ਜਿਹੜਾ ਆ ਉਹ ਕਰਾਉਣਾ ਪਿਆ ਸੀਗਾ। ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਐਂਗਲਸ ਆ ਹੁਣ ਉਹਦਾ ਕੱਲੇ ਫਰੇਮ ਦਾ ਨਿਰੀਖਣ ਐਨਾਲਿਸਿਸ ਇਸ ਟਾਈਮ ਕੀਤਾ ਜਾ ਰਿਹਾ ਆ।
ਕਦੋਂ ਉਹਨੇ ਗਨ ਡਰਾ ਕੀਤੀ, ਗੱਡੀ ਦੇ ਟਾਇਰ ਕਿਹੜੇ ਪਾਸੇ ਵੱਲ ਨੂੰ ਸੀ, ਉਹ ਸਾਰਾ ਜਿਹੜਾ ਉਹ ਕੁਛ ਮਿਨੀਐਪੋਲਿਸ ਦਾ ਜਿਹੜਾ ਮੇਅਰ ਆ ਕ੍ਰਿਸਟੋਫਰ ਜਿਹੜਾ ਫਰੇ ਉਸ ਨੇ ਗਾਲਾਂ ਵੀ ਕੱਢੀਆਂ ਸੀਗੀਆਂ ਆਈਸ ਵਾਲੇ ਨੂੰ। ਅੱਜ ਹੁਣੇ ਹੀ ਸਵੇਰੇ ਉਹਦੀ ਇੱਕ ਇੰਟਰਵਿਊ ਦੇ ਵਿੱਚ ਮੈਂ ਸੁਣ ਰਿਹਾ ਸੀ, ਉਹ ਕਹਿੰਦਾ ਸੀ ਵੀ ਗੋਨਾ ਸਟੈਂਡ ਅਪ ਟੂ ਆਈਸ, ਵੀ ਗੋਨਾ ਸਟੈਂਡ ਅਪ ਟੂ ਟਰੰਪ। ਤੇ ਉਸ ਨੂੰ ਇਹ ਸਵਾਲ ਪੁੱਛਿਆ ਗਿਆ ਸੀਗਾ ਵੀ ਇਹ ਤਾਂ ਤੁਸੀਂ ਪਹਿਲਾਂ ਵੀ ਕਿਹਾ ਸੀਗਾ, ਤੁਸੀਂ ਕਰ ਕੀ ਸਕਦੇ ਆ ਜਦੋਂ ਤੁਸੀਂ ਇਹ ਕਹਿੰਦੇ ਆ, ਤਾਂ ਉਹ ਤਾਂ ਹੋਰ ਉਹਨਾਂ ਨੇ ਨਵੇਂ ਏਜੰਟਸ ਜਿਹੜੇ ਆ ਉਹਨਾਂ ਦੀ ਨਫਰੀ ਜਿਹੜੀ ਉਹ ਵਧਾ ਦਿੱਤੀ ਆ। ਕਹਿੰਦੇ ਵੀ ਅਸੀਂ ਇਹਨਾਂ ਦੇ ਖਿਲਾਫ ਸਟੈਂਡ ਅਪ ਕਰਾਂਗੇ ਜਸਟਿਸ ਸਿਸਟਮ ਦੇ ਵਿੱਚ, ਅਦਾਲਤਾਂ ਦੇ ਜਿਹੜੇ ਵਿੱਚ, ਤੇ ਅਸੀਂ ਜਿਹੜਾ ਇਹੀ ਚੀਜ਼ ਜਿਹੜੀ ਇਸ ਟਾਈਮ ਕਰ ਸਕਦੇ ਹੈਗੇ ਆ। ਸੋ ਮਿਨੇਸੋਟਾ ਇਸ ਟਾਈਮ ਫਲੈਸ਼ ਪੁਆਇੰਟ ਹਰਜੋਤ ਸਿੰਘ ਜੀ ਬਣ ਚੁੱਕਾ ਆ ਆਈਸ ਦੀਆਂ ਜਿਹੜੀਆਂ ਰੇਡਸ ਆ ਉਸ ਨੂੰ ਜਿਹੜਾ ਉਹ ਲੈ ਕੇ। ਹੁਣ ਨਿਯੋਮ ਜਿਹੜੀ ਆ ਉਹ ਬਾਰ-ਬਾਰ ਜਿਹੜੀ ਰਨੇ ਗੁੱਡ ਜਿਸ ਨੂੰ ਗੋਲੀ ਲੱਗੀ ਆ ਉਸ ਨੂੰ ਟੈਰਰਿਸਟ ਆਖ ਰਹੀ ਆ। ਆਈ ਐਮ ਨਾਟ ਮੈਡ ਐਟ ਯੂ ਉਹਦੇ ਅਖੀਰਲੇ ਸ਼ਬਦ ਸੀਗੇ ਜਿਹੜੇ ਆਈਸ ਦੇ ਨਾਲ ਜਿਹੜੀ ਵੀਡੀਓ ਸਾਹਮਣੇ ਜਿਹੜੀ ਉਹ ਆਈ ਆ। ਉਹ ਕਹਿੰਦੇ ਵੀ ਇਸਨੇ ਕਾਰ ਨੂੰ ਵੈਪਨਾਈਜ਼ ਜਿਹੜਾ ਉਹ ਕਰ ਦਿੱਤਾ। ਇਹ ਸੇਮ ਥਿੰਗ ਹੀ ਆ ਹਰਜੋਤ ਸਿੰਘ ਜੀ, ਜਿੱਦਾਂ ਪੰਜਾਬ ਪੁਲਿਸ ਦੀ FIR ਦੇ ਵਿੱਚ ਹੁੰਦਾ, ਇੱਧਰ ਨੂੰ ਗਿਆ ਖੱਬੇ ਨੂੰ ਡਿੱਗਾ ਜਾਂ ਖੱਬੇ ਨੂੰ ਮੁੜਿਆ, ਤੇ ਉਸ ਤੋਂ ਬਾਅਦ ਦੇ ਵਿੱਚ ਸਾਡੇ ਹਵਾਲੇ ਅਸੀਂ ਉਸ ਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ ਜਿਹੜਾ ਉਹ ਲੈ ਲਿਆ। ਸੋ ਲੋਕਾਂ ਦੇ ਵਿੱਚ ਖਾਸੀ ਜਿਹੜੀ ਉਹ ਨਿਰਾਸ਼ਾ ਇਹ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਬਣੀ ਪਈ ਹੈਗੀ ਆ। ਉਧਰ ਇਹ ਸਾਰੇ ਜਿੰਨੇ ਵੀ ਫਲੈਸ਼ ਪੁਆਇੰਟ ਜਿਹੜੇ ਉਹ ਬਣੇ ਪਏ ਆ ਉਸ ਦੇ ਦਰਮਿਆਨ ਆਪਾਂ ਦੇਖ ਰਹੇ ਵੀ ਇੰਟਰਨੈਸ਼ਨਲ ਤੌਰ ਦੇ ਉੱਤੇ ਵੀ, ਚਾਹੇ ਵੈਨੇਜ਼ੁਏਲਾ ਚਾਹੇ ਈਰਾਨ ਆ, ਤੇ ਹੁਣ ਕਿਊਬਾ ਵਾਲੀ ਵੀ ਗੱਲ ਆਪਾਂ ਥੋੜੇ ਸਮੇਂ ਦੇ ਵਿੱਚ ਜਿਹੜਾ ਉਹ ਕਰਦੇ ਆ, ਉਹ ਸਿਚੁਏਸ਼ਨ ਜਿਹੜੀ ਬਣੀ ਪਈ ਆ। ਟਿਮ ਵਾਲਜ਼ ਤੋਂ ਲੈ ਕੇ ਆਪਣੇ ਵਿਰੋਧੀਆਂ ਨੂੰ ਰਾਸ਼ਟਰਪਤੀ ਟਰੰਪ ਦੇ ਦੁਆਰਾ ਵੱਖ-ਵੱਖ ਤਰੀਕੇ ਦੇ ਜਿਹੜੇ ਸ਼ਬਦ ਬੁਲਾਏ ਜਾਣ ਤੋਂ ਬਾਅਦ ਚ ਖਾਸਾ ਜਿਹੜਾ ਮਾਹੌਲ ਆ ਹੋਰ ਜ਼ਿਆਦਾ ਟੈਂਸ ਬਣਿਆ ਪਿਆ ਆ। ਸੋਮਾਲੀ ਪਾਪੂਲੇਸ਼ਨ ਦੇ ਫਰਾਡ ਨੂੰ ਲੈ ਕੇ ਇਹ ਸਾਰਾ ਰੌਲਾ ਰੱਪਾ ਜਿਹੜਾ ਹਰਜੋਤ ਸਿੰਘ ਜੀ ਸ਼ੁਰੂ ਹੋਇਆ ਸੀ, ਫਿਰ ਆਈਸ ਦੇ ਤੇ ਫੈਡਰਲ ਏਜੰਟਸ ਉੱਥੇ ਘੱਲ ਦਿੱਤੇ ਗਏ ਤੇ ਸਥਿਤੀ ਇੱਥੇ ਤੱਕ ਜਿਹੜੀ ਉਹ ਪਹੁੰਚ ਚੁੱਕੀ ਹੈਗੀ ਆ। ਜਦ ਆਈਸ ਦੇ ਏਜੰਟ ਦੇ ਦੁਆਰਾ ਇੱਕ ਪ੍ਰੋਟੈਸਟਰ ਜੋ ਕਿ ਗੱਡੀ ਦੇ ਵਿੱਚ ਜਿਹੜੀ ਬੀਬੀ ਸਵਾਰ ਸੀਗੀ, ਇਹਨਾਂ ਦੇ ਕਹਿਣ ਮੁਤਾਬਕ ਉਹ ਗੱਡੀ ਦੇ ਨਾਲ ਉਸ ਆਈਸ ਏਜੰਟ ਨੂੰ ਮਾਰਨ ਲੱਗੀ ਸੀ, ਪਰ ਉਹਨੇ ਜਿਹੜੀਆਂ ਅੱਗੋਂ 3 ਵਾਰੀ ਜਿਹੜੀਆਂ ਉਹ ਗੋਲੀਆਂ ਚਲਾ ਕੇ ਉਸ ਨੂੰ ਮਾਰ ਦਿੱਤਾ ਹੈਗਾ ਆ। ਸੋ ਗੱਡੀਆਂ ਦੀਆਂ ਵਿੰਡੋਜ਼ ਭੰਨ ਹੋ ਰਹੀਆਂ, ਲੋਕਾਂ ਨੂੰ ਡਰੈਗ ਜਿਹੜਾ ਉਹ ਕੀਤਾ ਜਾ ਰਿਹਾ, ਜਿੱਦਾਂ ਤੁਸੀਂ ਦੱਸਿਆ ਵੀ ਵਿਦਆਊਟ ਐਨੀ ਜਿਹੜੇ ਵਾਰੰਟ ਆ ਉਹ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਕੇ ਬੰਦੂਕਾਂ ਜਿਹੜੀਆਂ ਤਾਣ ਕੇ ਇਹ ਸਾਰਾ ਕੁਝ ਕਰ ਰਹੇ ਆ। ਜੇ ਇਹ ਸਾਰੀਆਂ ਚੀਜ਼ਾਂ ਹਰਜੋਤ ਸਿੰਘ ਜੀ ਆਮ ਬੰਦਾ ਸੁਣੇ ਨਾ ਵੀ ਮੁਲਕ ਦਾ ਨਾਂ ਛੱਡ ਕੇ ਕਵੇ ਵੀ ਇਹ ਕਿਸੇ ਮੁਲਕ ਦੇ ਵਿੱਚ ਇਦਾਂ ਹੋ ਰਿਹਾ, ਤੇ ਉਹਨੇ ਕਹਿਣਾ ਯਾਰ ਪਤਾ ਨਹੀਂ ਇਹ ਕਿਹੜੇ ਤਾਨਾਸ਼ਾਹ ਮੁਲਕ ਦੀ ਜਿਹੜੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ, ਪਰ ਇਹ ਸਾਰਾ ਕੁਝ ਇਸ ਟਾਈਮ ਅਮਰੀਕਾ 'ਚ ਇਹ ਜਿਹੜਾ ਉਹ ਵਾਪਰ ਰਿਹਾ ਹੈ ਜੀ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਫੈਡਰਲ ਰਿਜ਼ਰਵ ਦੇ ਬੋਰਡ ਦੇ ਜਿਹੜੇ ਚੇਅਰਮੈਨ ਆ ਪਾਵਲ, ਉਹਨਾਂ ਦੇ ਵਿੱਚ ਹੁਣ ਕਾਫੀ ਖੜਕ ਗਈ ਹੈਗੀ ਆ। ਖੜਕ ਤਾਂ ਕਾਫੀ ਲੰਮੇ ਸਮੇਂ ਤੋਂ ਰਹੀ ਸੀ, ਕਿਉਂਕਿ ਟਰੰਪ ਹੁਣੀ ਵਾਰ-ਵਾਰ ਉਹਨੂੰ ਕਹਿ ਰਹੇ ਸੀ ਵੀ ਭਾਈ ਹੁਣ ਜਿਹੜਾ ਇੰਟਰਸਟ ਰੇਟ ਆ ਉਹਨੂੰ ਘਟਾਓ ਤਾਂ ਕਿ ਜਿਹੜੀ ਇਕੋਨਮੀ ਆ ਉਹ ਪਿਕ ਹੋਵੇ। ਹੁਣ ਡਿਪਾਰਟਮੈਂਟ ਆਫ ਜਸਟਿਸ ਜੋ ਟਰੰਪ ਉਹਨਾਂ ਦੀ ਆ, ਉਹਨਾਂ ਨੇ ਕ੍ਰਿਮੀਨਲ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਆ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮ ਪਾਵਲ ਦੇ ਅਗੇਂਸਟ। ਇਹ ਇੱਕ ਪਾਵਲ ਨੇ ਵੀਡੀਓ ਰਿਲੀਜ਼ ਕੀਤੀ ਆ ਐਤਵਾਰ ਨੂੰ, ਉਹਦੇ ਵਿੱਚ ਦੱਸਿਆ ਗਿਆ ਆ ਜਿਹੜੀ ਇਨਵੈਸਟੀਗੇਸ਼ਨ ਆ ਉਹ ਪਾਵਲ ਹੁਣਾਂ ਦੀ ਟੈਸਟੀਮੋਨੀ ਜੋ ਲਾਸਟ ਜੂਨ ਦੇ ਵਿੱਚ ਹੋਈ ਸੀ, ਜਿਹਦੇ ਵਿੱਚ ਮਲਟੀ ਈਅਰ ਰੈਨੋਵੇਸ਼ਨ ਇੱਕ ਫੈਡਰਲ ਰਿਜ਼ਰਵ ਬੋਰਡ ਬਿਲਡਿੰਗਸ ਦੀ ਹੋਈ ਹੈਗੀ ਆ, ਉਹਨੂੰ ਲੈ ਕੇ ਹੈਗੇ ਵੀ ਬਹੁਤ ਵੱਡਾ ਅਮਾਉਂਟ ਜਿਹੜਾ ਆ ਉਹ ਇਹਨਾਂ ਬਿਲਡਿੰਗਸ ਦੀ ਰੀਮਾਡਲਿੰਗ ਦੇ ਉੱਤੇ ਜਿਹੜਾ ਪਾਵਲ ਦੇ ਅੰਡਰ ਖਰਚਿਆ ਗਿਆ ਹੈਗਾ ਆ। ਸੋ ਪਾਵਲ ਹੁਣਾਂ ਨੇ ਇਹ ਕਿਹਾ ਵੀ ਇਹ ਜਿਹੜੀ ਇਨਵੈਸਟੀਗੇਸ਼ਨ ਆ ਇਹ ਟਰੰਪ ਹੁਣਾਂ ਦਾ ਇੱਕ ਤਰ੍ਹਾਂ ਦਾ ਐਡਮਿਨਿਸਟ੍ਰੇਸ਼ਨ ਦਾ ਪ੍ਰੈਸ਼ਰ ਹੈਗਾ ਆ ਤਾਂ ਕਿ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ ਇੰਟਰਸਟ ਰੇਟ ਨੂੰ ਘਟਾ ਦੇਵੇ। ਤੇ ਕਹਿੰਦੇ ਵੀ ਦਿਸ ਇਜ਼ about whether the Fed will be able to continue to set interest rate based on evidence and economic conditions। ਇਹ ਪਾਵਲ ਹੁਣਾਂ ਨੇ ਇਹ ਕਿਹਾ ਹੈਗਾ। ਅਟਾਰਨੀ ਜਨਰਲ ਪੈਮ ਬੌਂਡੀ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇੰਸਟਰਕਟ ਕੀਤਾ ਹੈਗਾ US ਅਟਾਰਨੀਜ਼ ਨੂੰ ਇਸ ਇਨਵੈਸਟੀਗੇਸ਼ਨ ਨੂੰ ਪ੍ਰਾਇਓਰਟਾਈਜ਼ ਕੀਤਾ ਜਾਵੇ ਵੀ ਕਿਸੇ ਤਰ੍ਹਾਂ ਦੇ ਨਾਲ ਟੈਕਸ ਪੇਅਰ ਦਾ ਜਿਹੜਾ ਡਾਲਰਸ ਆ ਉਹ ਅਬਿਊਜ਼ ਤਾਂ ਨਹੀਂ ਕੀਤਾ ਗਿਆ। ਟਿਮ ਲੌਰਲ ਸਪੋਕਸਮੈਨ ਆ DC US ਅਟਾਰਨੀ ਜਨੀਨ ਪੈਰੋ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜੋ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਕਮੈਂਟ ਨਹੀਂ ਕਰਦੇ ਹੈਗੇ। ਟਰੰਪ ਉਹਨਾਂ ਨੇ ਡਿਨਾਈ ਕੀਤਾ ਹੈ ਵੀ ਕਿਸੇ ਤਰ੍ਹਾਂ ਦੀ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਆ
ਉਹਦੇ ਵਿੱਚ ਮੈਂ ਕਿਸੇ ਤਰ੍ਹਾਂ ਇਨਵੋਲਵ ਹਾਂ। ਤੇ ਕਹਿੰਦੇ ਵੀ ਮੈਨੂੰ ਕੋਈ ਨਹੀਂ ਇਹਦੇ ਬਾਰੇ ਪਤਾ, ਆਈ ਡੋਂਟ ਨੋ ਐਨੀਥਿੰਗ ਅਬਾਊਟ ਇਟ, ਬਟ ਹੀ ਇਜ਼ ਸਰਟਨਲੀ ਨਾਟ ਵੈਰੀ ਗੁੱਡ ਐਟ ਫੈਡ ਐਂਡ ਹੀ ਇਜ਼ ਨਾਟ ਵੈਰੀ ਗੁੱਡ ਐਟ ਬਿਲਡਿੰਗ ਬਿਲਡਿੰਗਸ। ਸੋ ਇਹ ਉਹਨਾਂ ਨੇ ਕਿਹਾ ਹੈਗਾ। ਪ੍ਰੈਜ਼ੀਡੈਂਟ ਨੇ ਇਹ ਕਿਹਾ ਵੀ ਫੈਡਰਲ ਰਿਜ਼ਰਵ ਬੋਰਡ ਜੋ ਆ ਉਹ ਕਿਉਂ ਨਹੀਂ ਜਿਹੜਾ ਇੰਟਰਸਟ ਰੇਟ ਘਟਾ ਰਿਹਾ ਹੈਗਾ, ਕਿਉਂਕਿ ਬਹੁਤ ਸਾਰੇ ਲੋਕ ਇਸ ਟਾਈਮ ਹਰਟ ਹੋ ਰਹੇ ਹੈਗੇ ਆ ਤੇ ਕਹਿੰਦੇ ਵੀ ਪਬਲਿਕ ਦਾ ਪ੍ਰੈਸ਼ਰ ਹੈਗਾ ਆ ਵੀ ਇੰਟਰਸਟ ਰੇਟ ਘਟਾਇਆ ਜਾਵੇ। ਜੁਲਾਈ ਮਹੀਨੇ ਦੇ ਵਿੱਚ ਟਰੰਪ ਹੁਣੀ ਫੈਡਰਲ ਰਿਜ਼ਰਵ ਬੋਰਡ ਦੀ ਬਿਲਡਿੰਗ ਦੇ ਉੱਤੇ ਵਿਜ਼ਿਟ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਬਾਰ-ਬਾਰ ਪਾਵਲ ਨੂੰ ਕਿਹਾ ਸੀ ਵੀ ਭਈ ਇੰਟਰਸਟ ਰੇਟ ਘਟਾਇਆ ਜਾਵੇ। ਸੋ ਉਹਨਾਂ ਨੇ ਜਿੱਦਾਂ ਆਪਣੀ ਵਾਈਟ ਹੈਟ ਵੀ ਪਾਈ ਹੋਈ ਸੀ, ਪਾਵਲ ਨੇ ਵੀ ਵਾਈਟ ਹੈਟ ਪਾਈ ਹੋਈ ਸੀ। 2.5 ਬਿਲੀਅਨ ਡਾਲਰ ਦੀਆਂ ਜਿਹੜੀ ਰੈਨੋਵੇਸ਼ਨਸ ਆ ਫੈਡਰਲ ਰਿਜ਼ਰਵ ਬੋਰਡ ਦੀਆਂ ਬਿਲਡਿੰਗਸ ਆ ਉਹਨਾਂ ਦੀ ਹੋਈ ਹੈਗੀ ਆ। ਸੋ ਟਰੰਪ ਉਹਨਾਂ ਨੇ ਵਾਰ-ਵਾਰ ਕਿਹਾ ਵੀ ਇਹ ਤਾਂ ਟੂ ਮਚ ਮਨੀ ਆ, ਇਸ ਰੈਨੋਵੇਸ਼ਨ ਦੇ ਉੱਤੇ ਜੋ ਟੈਕਸ ਪੇਅਰ ਦਾ ਮਨੀ ਆ ਉਹ ਯੂਜ਼ ਕੀਤਾ ਗਿਆ ਹੈਗਾ। ਜੀ ਬਿਲਕੁਲ। ਸੋ ਟਰੰਪ ਹੁਣੀ ਆਪਣੇ ਜਿਹੜੇ ਜਿਹੜੇ ਸਟੂਜੀਜ਼ ਆ ਹੁਣ ਉਹਨਾਂ ਨੂੰ ਵਰਤ ਰਹੇ ਆ ਵੀ ਹਰ ਇੱਕ ਨੂੰ ਜਿਹੜਾ ਦਬਾਅ ਅਧੀਨ ਲਿਆਂਦਾ ਜਿਹੜਾ ਉਹ ਜਾਵੇ। ਕੁਝ ਮਹੀਨਿਆਂ ਦੇ ਵਿੱਚ ਜਰੋਮ ਪਾਵਲ ਦੀ ਓਵਰਆਲ ਜਿਹੜੀ ਟੈਨਿਓਰ ਆ ਉਹ ਖਤਮ ਹੋਣ ਜਾ ਰਹੀ ਆ। ਇਹਨਾਂ ਨੂੰ ਮੌਕਾ ਮਿਲ ਜਾਣਾ ਆ ਨਵਾਂ ਆਪਣਾ ਫੈਡ ਦਾ ਜਿਹੜਾ ਚੇਅਰ ਆ ਉਹ ਲਾਉਣ ਦੇ ਲਈ। ਪਰ ਇਸ ਨੂੰ ਜਿਹੜਾ ਉਹ ਲਾ ਕੇ ਹੁਣੇ ਹੀ ਇਹ ਇਨਵੈਸਟੀਗੇਸ਼ਨ ਦਾ ਜਿਹੜਾ ਸਹਾਰਾ ਲੈ ਕੇ ਸੇਮ ਥਿੰਗ ਹੀ ਆ ਜਿੱਦਾਂ FBI ਦੇ ਸਾਬਕਾ ਚੀਫ ਦੇ ਖਿਲਾਫ ਕੀਤੀ ਸੀ। ਨਿਊਯਾਰਕ ਦੀ ਜਿਹੜੀ ਅਟਾਰਨੀ ਜਨਰਲ ਆ ਉਹਦੇ ਉਲਟ ਇਹਨਾਂ ਨੇ ਕੀਤੀ ਸੀ, ਜਿਸ ਨੂੰ ਬਾਅਦ ਦੇ ਵਿੱਚ ਅਦਾਲਤ ਨੇ ਖਾਰਜ ਕਰ ਦਿੱਤੀਆਂ ਸੀਗੀਆਂ ਜਿਹੜੀਆਂ ਇੰਡਾਈਟਮੈਂਟਸ ਆ। ਉਹਨਾਂ ਨੂੰ ਬਾਹਰ ਸਿੱਟ ਦਿੱਤਾ ਸੀਗਾ ਅਦਾਲਤ ਦੇ ਦੁਆਰਾ। ਤੇ ਹੁਣ ਜਿਹੜੇ ਜਰੋਮ ਪਾਵਲ ਦੇ ਉਲਟ ਜਿਹੜਾ ਉਹ ਆਇਆ, ਖੁਦ ਟਰੰਪ ਹੁਣਾਂ ਨੇ ਆਪਣੇ ਪਹਿਲੇ ਕਾਰਜਕਾਲ ਦੇ ਵਿੱਚ ਜਰੋਮ ਪਾਵਲ ਨੂੰ ਫੈਡ ਦਾ ਜਿਹੜਾ ਚੇਅਰ ਆ ਉਹ ਲਗਾਇਆ ਸੀਗਾ। ਹੁਣ ਇਹ ਹੁਣ ਕਿਹਾ ਜਾ ਰਿਹਾ ਵੀ ਜਿਹੜੇ ਕਈ ਰਿਪਬਲਿਕਨਸ ਆ ਉਹ ਵੀ ਕਹਿ ਰਹੇ, ਕਹਿੰਦੇ ਵੀ ਜਿੰਨੀ ਦੇਰ ਤੱਕ ਹੁਣ ਇਹ ਕੇਸ ਦਾ ਫੈਸਲਾ ਨਹੀਂ ਆਉਂਦਾ, ਜੇ ਹੁਣ ਕੋਈ ਵੀ ਇਹ ਨੋਮੀਨੇਸ਼ਨ ਨਵੇਂ ਚੇਅਰ ਦੀ ਲੈ ਕੇ ਆਉਂਗੇ, ਅਸੀਂ ਉਨੀ ਦੇਰ ਤੱਕ ਉਹਦਾ ਸਾਥ ਨਹੀਂ ਦੇਣਾ, ਉਸ ਨੂੰ ਅਪਰੂਵ ਜਿਹੜਾ ਉਹ ਨਹੀਂ ਕਰਨਾ। ਕਿਤੇ ਟਰੰਪ ਹੁਣਾਂ ਨੇ ਆਹ ਚੀਜ਼ ਜਿਹੜਾ ਇਸ ਨੂੰ ਤਰੀਕੇ ਦੇ ਨਾਲ ਪਰੇ ਕਰਕੇ, ਵੈਸੇ ਵੀ ਜਾਣਿਆ ਜਾਂਦਾ ਵੀ ਟਰੰਪ ਹੁਣਾਂ ਦਾ ਇੱਕ ਹੀ ਕੰਮ ਆ, ਜਿਹੜੀ ਗੱਲ ਜਦੋਂ ਨਾ ਬਣੇ ਤਾਂ ਅਦਾਲਤ ਦਾ ਸਹਾਰਾ ਲਓ ਤੇ ਲਾਸੂਟ ਜਿਹੜਾ ਉਹ ਕਰੋ। ਬੀਤੇ ਦਿਨਾਂ ਦੇ ਵਿੱਚ ਟਕਰ ਕਾਲਸਨ ਜਿਹੜਾ ਇੱਕ ਟਾਈਮ ਦੇ ਉੱਤੇ ਸਟੌਂਚ ਇਸ ਦਾ ਸਮਰਥਕ ਰਿਹਾ ਸੀ, ਉਹ ਕਹਿ ਰਿਹਾ ਸੀਗਾ ਵੀ ਜੋ ਇਸ ਟਾਈਮ ਅਮਰੀਕਾ ਦੇ ਵਿੱਚ ਜੋ ਟਰੰਪ ਪ੍ਰਸ਼ਾਸਨ ਕਰ ਰਿਹਾ ਆ, ਇਹ ਡੈਮੋਕ੍ਰੇਸੀ ਦਾ ਖਾਤਮਾ ਤੇ ਐਮਪਾਇਰਸ਼ਿਪ ਦੀ ਜਿਹੜੀ ਸ਼ੁਰੂਆਤ ਆ ਉਹ ਹੋ ਚੁੱਕੀ ਆ। ਕੀ ਆਪਾਂ ਇੱਕ ਕਿੰਗਡਮ ਦੇ ਦੌਰ ਦੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ? ਇਹ ਜਿਹੜੇ ਸਵਾਲ ਆ ਟੱਕਰ ਕਾਲਸਨ ਨੇ ਇੱਕ ਹਿਸਾਬ ਦੇ ਨਾਲ ਇਹਨਾਂ ਸਾਰੇ ਘਟਨਾਕ੍ਰਮਾਂ ਨੂੰ ਦੇਖਦੇ ਹੋਏ ਜਿਹੜਾ ਉਹ ਦੇਖਿਆ ਆ। ਇਸ ਵਿੱਚ ਕੋਈ ਲੁਕੀ ਛਿਪੀ ਗੱਲ ਹੈ ਹੁਣ ਤੱਕ ਨਹੀਂ ਹੈਗੀ ਵੀ ਟਰੰਪ ਹੁਣਾਂ ਨੇ ਹੁਣ ਤੱਕ ਜਿਹੜਾ ਵੀ ਕੋਈ ਉਹਨਾਂ ਦਾ ਸਿਆਸੀ ਵਿਰੋਧੀ ਜਾਂ ਉਹਨਾਂ ਦੀਆਂ ਪਾਲਿਸੀਜ਼ ਦਾ ਕੋਈ ਵੀ ਵਿਰੋਧ ਕਰਨ ਵਾਲਾ ਆ, ਉਹਦੇ ਖਿਲਾਫ ਉਹਨਾਂ ਨੇ ਹਰ ਤਰੀਕੇ ਦਾ ਹੱਥਕੰਡਾ ਜਿਹੜਾ ਉਹ ਅਪਣਾਇਆ ਆ। ਜਿਹੜਾ ਸਿਸਟਮ ਆ ਉਸ ਦੀ ਜਿਹੜੀ ਵਰਤੋਂ ਕਰਦੇ ਹੋਏ ਉਹਨਾਂ ਨੂੰ ਖੁੱਡੇ ਲਾਈਨ ਲਾਉਣ ਦੀ ਕੋਸ਼ਿਸ਼ ਜਿਹੜੀ ਉਹ ਲਗਾਤਾਰ ਕਰ ਰਹੇ ਆ। ਸੋ ਹੁਣ ਦੇਖਣਾ ਹੋਊਗਾ ਵੀ ਅੱਗੇ ਅਦਾਲਤਾਂ ਦੇ ਵਿੱਚ ਇਸ ਮਾਮਲੇ ਦਾ ਹੁਣ ਕੀ ਜਿਹੜਾ ਅਸਰ ਆ ਜਿਹੜਾ ਹਰਜੋਤ ਸਿੰਘ ਜੀ ਰਹਿੰਦਾ ਆ। ਉੱਦਾਂ ਵੈਸੇ ਬਿਲੀਅਨਸ ਆਫ ਡਾਲਰ ਦੀ ਰੈਨੋਵੇਸ਼ਨ ਇਹ ਵੀ ਕੋਈ ਛੋਟਾ ਅਮਾਊਂਟ ਤਾਂ ਨਹੀਂ ਹੈਗਾ, ਪਰ ਇਹ ਸਾਰੇ ਦਾ ਸਾਰਾ ਜਿਹੜਾ ਭਾਰ ਆ ਇਸ ਤੇ ਅਧੀਨ ਜਿਹੜਾ ਲਾਇਆ ਜਾ ਰਿਹਾ ਆ ਵੀ ਪਾਵਲ ਹੋਣਾ ਦੇ ਦੁਆਰਾ ਹੀ ਇਸ ਨੂੰ ਕੀਤਾ ਜਿਹੜਾ ਜਾ ਰਿਹਾ। ਜਿੱਦਾਂ ਮਲਟੀਪਲ ਹੋਮਸ ਦੀ ਪ੍ਰਾਇਮਰੀ ਰੈਜ਼ੀਡੈਂਸ ਕਿਹੜਾ ਆ ਤੇ ਸੈਕੰਡਰੀ ਰੈਜ਼ੀਡੈਂਸ ਕਿਹੜਾ ਆ, ਉਹਦੇ ਆਧਾਰ ਦੇ ਉੱਤੇ ਜਿਹੜੇ ਕੇਸ ਆ ਕਿੰਨੀਆਂ ਹੋਰ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਮੇਨ ਬੰਦਿਆਂ ਦੇ ਉਲਟ ਇਹਨਾਂ ਦੇ ਦੁਆਰਾ ਜਿਹੜੇ ਉਹ ਲਿਆਂਦੇ ਗਏ ਆ, ਚਾਰजेस ਜਿਹੜੇ ਉਹ ਲਿਆਂਦੇ ਗਏ ਆ। ਸੋ ਦੇਖਦੇ ਆ ਵੀ ਇਸ ਦੇ ਵਿੱਚ ਹੁਣ ਅੱਗੇ ਕੀ ਬਣਦਾ ਹੈਗਾ ਆ। ਅਗਲੀ ਖਬਰ ਨਿਊਯਾਰਕ ਦੇ ਹਰਜੋਤ ਵਿੱਚ ਸਿੰਘ ਜੀ ਬ੍ਰੇਕ ਬਹੁਤ ਲੈ ਵੱਡਾ ਲੈਨੇ ਆਪਾਂ ਇੱਕ ਤੇ ਬ੍ਰੇਕ ਜੀ ਤੋਂ ਬਾਅਦ ਦੇ ਵਿੱਚ ਵਾਪਸ ਬਹੁਤ ਪਰਤਦੇ ਆ। ਇੰਪੋਰਟੈਂਟ ਖਬਰਾਂ ਹੈਗੀਆਂ। ਸਿੱਖਾਂ ਨੂੰ ਲੈ ਕੇ ਐਕਟਿਵਿਸਟ ਨੂੰ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਆ, ਪੰਜਾਬ ਦੇ ਕਾਮਰੇਡਾਂ ਨੇ ਅਮਰੀਕਾ ਦੇ ਉਲਟ ਪ੍ਰੋਟੈਸਟ ਕੀਤਾ ਆ ਤੇ ਨਰਸਸ ਸਟ੍ਰਾਈਕ ਤੇ ਜਾ ਰਹੀਆਂ, ਕਿਊਬਾ ਨੂੰ ਲੈ ਕੇ ਟਰੰਪ ਹੁਣੀ ਜਿਹੜੀ ਧਮਕੀ ਦਿੱਤੀ ਹੈ, ਸਾਰਾ ਕੁਝ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ।
ब्रेक तो बाद एक बारी फिर आप सबका स्वागत है श्रोते प्रोग्राम अपडेट अमेरिका। हरजोत सिंह जी स्वागत है, सत श्री अकाल। हरजोत सिंह जी ਸਤਿ ਧੰਨਵਾਦ ਜੀ ਆਇਆਂ ਨੂੰ ਜੀ। ਅਗਲੀਆਂ ਖਬਰਾਂ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਕਹਿੰਦੇ ਪਈ ਨਿਊਯਾਰਕ ਦੇ ਵਿੱਚ 15,000 ਤੋਂ ਵੱਧ ਜਿਹੜੀਆਂ ਨਰਸਸ ਆ ਉਹਨਾਂ ਨੇ ਸਟ੍ਰਾਈਕ ਕੀਤੀ ਹੋਈ ਹੈਗੀ ਆ। ਕਾਰਨ ਕੀ ਆ ਭਈ ਕਹਿੰਦੇ ਭਈ ਸਾਡਾ ਜਿਹੜਾ ਦੁਬਾਰਾ ਕੀ ਐਗਰੀਮੈਂਟ ਆ ਉਹ ਜਿਹੜਾ ਉਸ ਨੂੰ ਸੈਟਲ ਕਰਨਾ ਚਾਹੀਦਾ ਹੈਗਾ। ਨੈਗੋਸ਼ੀਏਸ਼ਨ ਦੁਬਾਰਾ ਕੀ ਹੋਣੀਆਂ ਚਾਹੀਦੀਆਂ ਹੈਗੀਆਂ। ਬਹੁਤ ਸਾਰੇ ਜਿਹੜੇ ਹਸਪੀਟਲਸ ਆ ਉਹ ਇਹਦੇ ਨਾਲ ਇੰਪੈਕਟ ਹੋਏ ਹੈਗੇ ਆ, ਜਿਨ੍ਹਾਂ ਦੇ ਵਿੱਚ ਮਾਊਂਟ ਸਿਨਾਈ ਹਸਪੀਟਲ, ਮਾਊਂਟ ਸਿਨਾਈ ਮਾਰਨਿੰਗ ਸਾਈਡ, ਮਾਊਂਟ ਸਿਨਾਈ ਵੈਸਟ, ਮੌਂਟਫਿਓਰੋ ਹਸਪੀਟਲ, ਨਿਊਯਾਰਕ ਪ੍ਰੈਸਬੀਟਰੀਅਨ ਹਸਪੀਟਲ। ਕੰਟਰੈਕਟ ਉਹਨਾਂ ਦਾ ਦਸੰਬਰ 31 ਨੂੰ ਐਕਸਪਾਇਰ ਹੋ ਗਿਆ। ਯੂਨੀਅਨ ਵਾਲੇ ਕਹਿੰਦੇ ਵੀ ਸਾਡੀਆਂ ਤਨਖਾਹਾਂ ਵਧਣੀਆਂ ਚਾਹੀਦੀਆਂ ਤੇ ਹੋਰ ਸਟਾਫ ਨੂੰ ਵੀ ਵਧਾਉਣਾ ਚਾਹੀਦਾ ਤੇ ਬੈਨੀਫਿਟਸ ਫੁੱਲੀ ਫੰਡਡ ਹੋਣੇ ਚਾਹੀਦੇ ਆ। ਵਰਕਪਲੇਸ ਪ੍ਰੋਟੈਕਸ਼ਨ ਅਗੇਂਸਟ ਵਾਇਲੈਂਸ ਉਹਦੇ ਮੈਂਬਰਸ ਲਈ ਹੋਣੀ ਚਾਹੀਦੀ ਹੈਗੀ ਆ। ਅੱਜ ਸਵੇਰੇ 6 ਵਜੇ ਦੇ ਕਰੀਬ ਜੋ ਨਰਸਸ ਆ ਉਹ ਉਹਨਾਂ ਨੇ ਵਾਕਆਊਟ ਕਰ ਦਿੱਤਾ। ਨਵੇਂ ਚੁਣੇ ਮੇਅਰ ਜਿਹੜੇ ਹੈਗੇ ਆ ਉੱਥੇ ਦੇ ਜੋਹਰਾਨ ਮਮਦਾਨੀ, ਉਹ ਸਟ੍ਰਾਈਕਿੰਗ ਨਰਸਸ ਦੇ ਨਾਲ ਉਹਨਾਂ ਨੇ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਵੀ ਲਿਆ ਹੈਗਾ ਆ। ਉਹਨਾਂ ਨੇ ਕਿਹਾ ਵੀ ਇਹ ਬੈਨੀਫਿਟਸ ਤੇ ਹੈਲਥ ਕੇਅਰ ਦੇ ਲਈ ਹੈਗੀ ਆ। ਜੇ ਇਹਨਾਂ ਹਸਪੀਟਲਾਂ ਦੇ CEO $16 ਮਿਲੀਅਨ ਤੱਕ ਤਨਖਾਹ ਲੈ ਸਕਦੇ ਆ ਤਾਂ ਉਹਨਾਂ ਦੇ ਜਿਹੜੇ EMPLOYEES ਆ ਉਹਨਾਂ ਨੂੰ ਕਿਉਂ ਨਹੀਂ ਗੁੱਡ ਤਨਖਾਹ ਦਿੱਤੀ ਜਾ ਸਕਦੀ। ਕਹਿੰਦੇ ਵੀ ਹੈਲਥ ਕੇਅਰ ਇੰਡਸਟਰੀ ਦੇ ਵਿੱਚ ਕਿਸੇ ਤਰ੍ਹਾਂ ਦੀ ਸ਼ਾਰਟੇਜ ਨਹੀਂ ਹੈਗੀ ਵੈਲਥ ਦੀ। ਇੱਕ ਮੌਂਟਫਿਓਰੋ ਜੋ ਹਸਪੀਟਲ ਆ ਉਹਦੇ CEO ਦੀ ਤਨਖਾਹ $16 ਮਿਲੀਅਨ ਆ। ਨਿਊਯਾਰਕ ਪ੍ਰੈਸਬੀਟਰੀਅਨ ਦੀ CEO ਦੀ ਤਨਖਾਹ $26 ਮਿਲੀਅਨ ਦੀ ਆ। ਤੇ ਪਰ ਨਰਸਸ ਕਹਿੰਦੇ ਭਈ ਆਪਣੇ ਦੇ ਕੈਨ ਨਾਟ ਮੇਕ ਐਂਡਸ ਮੀਟ। ਸੋ ਇਸ ਕਰਕੇ ਜਿਹੜੀ ਸਟ੍ਰਾਈਕ ਆ ਉਹ ਚੱਲ ਰਹੀ ਹੈਗੀ ਜੀ। ਅਗਲੀ ਜਿਹੜੀ ਗੱਲ ਕਰੀਏ, ਟਰੰਪ ਹੋਣਾ ਨੇ ਕਿਊਬਾ ਨੂੰ ਚੇਤਾਵਨੀ ਧਮਕੀ ਜਿਹੜੀ ਉਹ ਦੇ ਦਿੱਤੀ ਹੈ। ਕਹਿੰਦੇ ਵੀ ਡੀਲ ਬਣਾ ਲਓ ਬਿਫੋਰ ਇਟ ਇਜ਼ ਟੂ ਲੇਟ, ਵੀ ਬਾਅਦ ਦੇ ਵਿੱਚ ਟ੍ਰੇਨ ਲੰਘ ਨਾ ਜਾਵੇ। ਸੋ ਇਹ ਚੀਜ਼ ਜਿਹੜੀ ਉਹਨਾਂ ਨੇ ਆਖੀ ਆ। ਵੈਨੇਜ਼ੁਏਲਾ ਦਾ ਕਹਿੰਦੇ ਵੀ ਜਿਹੜਾ ਤੇਲ ਤੇ ਮਨੀ ਜਿਹੜੀ ਤੁਹਾਨੂੰ ਕਿਊਬਾ ਨੂੰ ਆ ਰਹੀ ਸੀ ਉਹ ਹੁਣ ਰੁਕ ਜਾਵੇਗੀ। ਪ੍ਰੈਜ਼ੀਡੈਂਟ ਨੇ ਹੁਣ ਆਪਣੀ ਜਿਹੜੀ ਅਟੈਂਸ਼ਨ ਹੈ ਕਿਊਬਾ ਦੇ ਉੱਤੇ ਕਰ ਦਿੱਤੀ ਹੈ ਜਦੋਂ ਵੈਨੇਜ਼ੁਏਲਾ ਦੇ ਲੀਡਰ ਨਿਕੋਲਸ ਮੈਡੂਰੋ ਨੂੰ 3 ਜਨਵਰੀ ਦੀ ਰੇਡ ਦੇ ਉੱਤੇ ਕਰਾਕਸ ਦੇ ਵਿੱਚ ਉਸਦੇ ਘਰ ਤੋਂ ਇੱਕ ਹਿਸਾਬ ਦੇ ਨਾਲ ਮਿਲਟਰੀ ਕੰਪਾਊਂਡ ਸੀਗਾ, ਉੱਥੋਂ ਅਮਰੀਕਾ ਦੀ ਅਲੀਟ ਡੈਲਟਾ ਫੋਰਸ ਆ ਉਸਨੇ ਉੱਥੋਂ ਚੱਕ ਲਿਆਂਦਾ ਸੀਗਾ। ਵੈਨੇਜ਼ੁਏਲਾ ਜੋ ਕਿਊਬਾ ਦਾ ਬੜੇ ਪੁਰਾਣਾ ਸਾਥੀ ਆ, ਕਹਿੰਦੇ ਵੀ 35,000 ਬੈਰਲ ਤੇਲ ਰੋਜ਼ਾਨਾ ਕਿਊਬਾ ਨੂੰ ਘੱਲਦਾ ਸੀਗਾ। ਟਰੰਪ ਹੁਣਾਂ ਨੇ ਅੱਜ ਆਖਿਆ ਵੀ ਅੱਜ ਤੋਂ ਉਹ ਜਿਹੜਾ ਤੇਲ ਵੈਨੇਜ਼ੁਏਲਾ ਤੋਂ ਕਿਊਬਾ ਨੂੰ ਜਾਂਦਾ ਆ ਉਹ ਬੰਦ ਹੋਣ ਜਾ ਰਿਹਾ ਆ। ਕਹਿੰਦੇ ਵੀ ਉਹਨਾਂ ਨੇ ਪੋਸਟ ਕੀਤਾ ਸੀਗਾ ਵੀ Cuba lived for many years on large amount of oil and money from Venezuela. In return, Cuba provided security services for the last 2 Venezuelan dictators, but not anymore. There will be no more oil or money going to Cuba. Zero. I strongly suggest they make a deal before it is too late. ਕੀ ਡੀਲ ਦੀਆਂ ਟਰਮਸ ਹੋਣਗੀਆਂ ਉਹ ਉਹਨਾਂ ਨੇ ਕੋਈ ਸਪੈਸੀਫਾਈ ਨਹੀਂ ਕੀਤਾ ਤੇ ਕੀ ਜਿਹੜੇ ਇਸ ਤੇ ਨਤੀਜੇ ਭੁਗਤਣੇ ਪੈ ਸਕਦੇ ਆ ਉਹ ਵੀ ਉਹਨਾਂ ਨੇ ਸਪੈਸੀਫਾਈ ਨਹੀਂ ਕੀਤਾ। ਪਰ ਜੋ ਇਸ ਟਾਈਮ ਘਟਨਾਕ੍ਰਮ ਚੱਲ ਰਿਹਾ ਆ ਉਹ ਲੱਗਦਾ ਵੀ ਸਪੈਸੀਫਾਈ ਬਹੁਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ। ਸੋ ਮੈਡੂਰੋ ਤੇ ਉਸਦੀ ਜਿਹੜੀ ਘਰ ਵਾਲੀ ਹੈ ਸੀਲੀਆ ਫਲੋਰੈਸ, ਉਸ ਨੂੰ ਡਰੱਗ ਟ੍ਰੈਫਿਕਿੰਗ ਤੇ ਹੋਰ ਚਾਰजेस ਦੇ ਅਧੀਨ US ਦੇ ਵਿੱਚ ਲੈ ਆਂਦਾ ਗਿਆ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਆ। ਜਿਸ 3 ਜਨਵਰੀ ਦੀ ਰਾਤ ਨੂੰ ਅਮਰੀਕਾ ਦੇ ਦੁਆਰਾ ਮੈਡੂਰੋ ਨੂੰ ਚੱਕ ਕੇ ਲਿਆਂਦਾ ਗਿਆ ਸੀਗਾ ਉਸਦੇ ਘਰ ਤੋਂ 32 ਜਿਹੜੇ ਉਸਦੇ ਜਿਹੜੀ ਸਿਕਿਉਰਿਟੀ ਸਰਵਿਸਿਜ਼ ਦੇ ਕਿਊਬਨ ਨੈਸ਼ਨਲ ਸੀਗੇ, 32 ਦੇ 32 ਕਹਿੰਦੇ ਆ ਵੀ ਉਹ ਮਾਰੇ ਗਏ ਆ। ਇਹ ਇਸ ਗੱਲੋਂ ਬੜੀ ਅਚੰਭੇ ਵਾਲੀ ਜਿਹੜੀ ਉਹ ਨਾਲ ਦੇ ਨਾਲ ਗੱਲ ਰਹੀ ਵੀ ਤੇ ਚੰਗੀ ਖੁਸ਼ਕਿਸਮਤੀ ਵਾਲੀ ਗੱਲ ਅਮਰੀਕਾ ਦੇ ਪੱਖ ਤੋਂ ਇਹ ਰਹੀ ਵੀ ਕੋਈ ਵੀ ਨੁਕਸਾਨ ਜਾਨੀ ਜਿਹੜਾ ਆ ਤੇ ਜਾਂ ਮਿਲਟਰੀ ਦੀਆਂ ਜਿਹੜੀਆਂ ਸਮਾਨ ਸੀਗਾ, ਹੈਲੀਕਾਪਟਰ ਸੀ, ਉਹਨਾਂ ਨੂੰ ਨਹੀਂ ਪਹੁੰਚਿਆ। ਸਾਰੇ ਜਾਣੇ ਸਹੀ ਸਲਾਮਤ ਵਾਪਸ ਜਿਹੜੇ ਉਹ ਪਹੁੰਚੇ। ਸੋ ਮੈਡੂਰੋ ਦੀ ਰੱਖਿਆ ਦੇ ਲਈ ਇਕੱਲੇ ਕਿਊਬਾ ਲਈ ਨਹੀਂ, ਉੱਥੇ ਉਹਨਾਂ ਦੀਆਂ ਆਪਣੀਆਂ ਫੋਰਸਿਸ ਤੇ ਹੋਰ ਕਈ ਕੁਛ ਜਿਹੜੇ ਉੱਥੇ ਲੱਗੇ ਸੀਗੇ।
ਕਹਿੰਦੇ ਵੀ ਕਿਊਬਾ ਦੇ ਵਿੱਚ ਆਲਰੇਡੀ ਜਿਹੜੇ ਉਹਨਾਂ ਨੇ ਦੱਸਿਆ ਆ ਵੀ ਕਹਿੰਦੇ ਵੀ ਜੋ ਵੈਨੇਜ਼ੁਏਲਾ ਦੇ ਵਿੱਚ ਸੀਗੇ ਉਹ ਤਕਰੀਬਨ ਸਾਰੇ ਕਿਊਬਨ ਉਹ ਡੈਡ ਹੋ ਚੁੱਕੇ ਆ। ਲਾਸਟ ਵੀਕ ਜਿਹੜਾ ਯੂਐਸ ਨੇ ਅਟੈਕ ਕੀਤਾ ਸੀਗਾ ਤੇ ਕਹਿੰਦੇ ਵੀ ਵੈਨੇਜ਼ੁਏਲਾ ਦੇ ਨਾਲ ਹੁਣ USA ਆ ਮੋਸਟ ਪਾਵਰਫੁਲ ਮਿਲਟਰੀ ਇਨ ਦਾ ਵਰਲਡ ਬਾਈ ਫਾਰ ਟੂ ਪ੍ਰੋਟੈਕਟ them ਐਂਡ ਪ੍ਰੋਟੈਕਟ them ਵੀ ਵੈਲ। ਵੈਨੇਜ਼ੁਏਲਾ ਦੇ ਲੋਕ ਵੀ ਖਾਸੇ ਖੁਸ਼ ਹੋਏ ਆ ਮਡੂਰੋ ਦੇ ਜਿਹੜੇ ਉਹ ਚੱਕੇ ਜਿਹੜੇ ਉਹ ਜਾਣ ਤੋਂ ਬਾਅਦ ਦੇ ਵਿੱਚ ਤੇ ਉੱਥੋਂ ਦੀ ਜਿਹੜੀ ਹੁਣ ਇੰਟਰਮ ਪ੍ਰੈਜ਼ੀਡੈਂਟ ਆ ਉਹ ਹੁਣ ਕਹਿੰਦੇ ਵੀ ਅਮਰੀਕਾ ਦਾ ਪੂਰਾ ਸਾਥ ਦੇ ਰਹੀ ਆ। ਸੋ ਕਿਊਬਾ ਨੂੰ ਜੇ ਤੇਲ ਜਾਣਾ ਬੰਦ ਹੁੰਦਾ ਆ, ਆਲਰੇਡੀ ਕਿਊਬਾ ਦੇ ਉੱਤੇ ਇੰਨੀਆਂ ਕੁ ਜ਼ਿਆਦੀਆਂ ਦੁਨੀਆ ਦੇ ਵਿੱਚ ਵਰਲਡ ਵਾਈਡ ਸੈਂਕਸ਼ਨਸ ਨੇ ਵੀ ਜੇ ਇਹਨਾਂ ਨੂੰ ਇਹ ਵੀ ਤੇਲ ਆਉਣਾ ਬੰਦ ਹੋ ਜਾਊਗਾ ਤੇ ਉਹਨਾਂ ਦੇ ਲਈ ਖਾਸਾ ਜਿਹੜੀ ਸਥਿਤੀ ਆ ਉਹ ਮਾੜੀ ਜਿਹੜੀ ਉਹ ਬਣਨ ਜਾ ਰਹੀ ਹੈਗੀ ਆ। ਸੋ ਕਹਿੰਦੇ ਵੀ ਫਿਊਲ ਤੇ ਇਲੈਕਟ੍ਰਿਸਿਟੀ ਕ੍ਰਾਈਸਿਸ ਉਹ ਕਿਊਬਾ ਦੇ ਵਿੱਚ ਆਲਰੇਡੀ ਸ਼ੁਰੂ ਜਿਹੜਾ ਆ ਉਹ ਹੋਣਾ ਹੋ ਚੁੱਕਾ ਆ। ਵੈਨੇਜ਼ੁਏਲਾ ਦੇ ਜਿਹੜੇ ਆਇਲ ਟੈਂਕਰਸ ਆ ਉਹਨਾਂ ਨੂੰ ਸੀਜ਼ ਕਰਨਾ, ਉਹਨਾਂ ਨੂੰ ਸੈਂਕਸ਼ਨ ਕਰਨਾ, ਉਹਨਾਂ ਨੂੰ ਆਪਣੇ ਕਬਜ਼ੇ ਅਧੀਨ ਲੈਣ ਦੇ ਨਾਲ ਕਿਊਬਾ ਦੇ ਉੱਤੇ ਜਿਹੜਾ ਇਸ ਟਾਈਮ ਹੁਣ ਹੋਰ ਵੀ ਜ਼ਿਆਦਾ ਭੈੜਾ ਜਿਹੜਾ ਉਹ ਅਸਰ ਆ ਉਹ ਪਵੇਗਾ। ਸੋ ਚੇਤਾਵਨੀ ਕਿਊਬਾ ਨੂੰ ਦੇ ਦਿੱਤੀ ਗਈ ਆ ਵੀ ਡੀਲ ਬਣਾ ਲਓ, ਨਹੀਂ ਤਾਂ ਖਾਮਿਆਜ਼ਾ ਭੁਗਤਣ ਦੇ ਲਈ ਤਿਆਰ ਹੋ ਜਾਓ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਆਫੀਸ਼ੀਅਲਸ ਆ ਉਹ ਡੈਨਿਸ਼ ਆਫੀਸ਼ੀਅਲਸ ਨੂੰ ਗ੍ਰੀਨਲੈਂਡ ਦੇ ਸੰਬੰਧ ਦੇ ਵਿੱਚ ਇਸ ਵਾਰ ਨੂੰ ਮਿਲਣ ਜਾ ਰਹੇ ਹੈਗੇ ਆ। ਇਹ ਆਫੀਸ਼ੀਅਲੀ ਅਨਾਉਂਸ ਹੋ ਗਿਆ ਆ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੁਣਾਂ ਨੇ ਕਾਂਗਰਸ ਨੂੰ ਇਹ ਦੱਸਿਆ ਹੈਗਾ। ਪ੍ਰੈਜ਼ੀਡੈਂਟ ਕਹਿੰਦੇ ਟਰੰਪ ਇੰਟਰਸਟਡ ਆ ਡੈਨਿਸ਼ ਟੈਰੀਟਰੀ ਨੂੰ ਖਰੀਦਣ ਦੇ ਲਈ, ਪਰ ਉਹ ਬਾਰ-ਬਾਰ ਕਹਿੰਦੇ ਵੀ ਰਹੇ ਆ ਵੀ ਜਿਹੜਾ ਮਰਜ਼ੀ ਮੈਥਡ ਵਰਤਣਾ ਹੋਵੇ ਆਪਾਂ ਇਹ ਏਰੀਆ ਲੈਣਾ ਹੀ ਲੈਣਾ ਹੈਗਾ ਆ। ਸੋ ਇਹ ਆਪਸ਼ਨ ਥੋੜੀ ਬੈਟਰ ਲੱਗਦੀ ਆ ਕਿਉਂਕਿ ਪਾਪੂਲੇਸ਼ਨ ਬੜੀ ਘੱਟ ਆ ਉੱਥੇ 55,000 ਦੇ ਕਰੀਬ ਆ। 1-1 ਮਿਲੀਅਨ ਵੀ ਦੇ ਦਿੱਤਾ ਜਾਵੇ ਸਾਰਿਆਂ ਨੂੰ ਤਾਂ ਅਮਰੀਕਾ ਵਾਲਿਆਂ ਨੂੰ ਫਿਰ ਵੀ ਬੈਟਰ ਰਹਿਣਾ। ਪਰ ਦੇਖਦੇ ਆ ਭਈ ਹੁਣ ਇਹ ਪੈਸੇ ਦੇ ਕੇ ਖਰੀਦੂਗੀ ਜਾਂ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਜਿਹੜਾ ਐਗਰੀਮੈਂਟ ਹੋਊਗਾ। ਪਰ ਇਹਦਾ ਇੱਕ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਆ ਨਾਟੋ ਦੇ ਉੱਤੇ ਵੀ। ਡਬਲ ਡਾਊਨ ਟਰੰਪ ਹੁਣਾਂ ਨੇ ਕਹਿੰਦੇ ਪੋਸੀਬਿਲਿਟੀ ਕੀਤੀ ਆ ਸੰਡੇ ਰਾਤ ਕੱਲ ਫਿਰ ਉਹਨਾਂ ਨੇ ਇਹ ਕਿਹਾ ਹੈਗਾ ਕਿ ਜੇ ਅਸੀਂ ਗ੍ਰੀਨਲੈਂਡ ਨਹੀਂ ਲੈਂਦੇ, ਰਸ਼ੀਆ ਤੇ ਚਾਈਨਾ ਗ੍ਰੀਨਲੈਂਡ ਨੂੰ ਲੈ ਲਊਗਾ ਤੇ ਅਸੀਂ ਇਸ ਨੂੰ ਵਾਪਰਨ ਨਹੀਂ ਦੇਵਾਂਗੇ। ਕਹਿੰਦੇ ਵੀ ਮੈਂ ਚਾਹਨਾ ਆ ਵੀ ਉਹਨਾਂ ਦੇ ਨਾਲ ਡੀਲ ਬਣਾਈ ਜਾਵੇ, ਇਹ ਬੜਾ ਸੌਖਾ ਆ ਵਨ ਵੇ ਔਰ ਅਦਰ। ਕਹਿੰਦੇ ਵੀ ਅਸੀਂ ਗ੍ਰੀਨਲੈਂਡ ਲੈਣਾ ਹੀ ਹੈਗਾ ਆ। ਇਹ ਸੰਡੇ ਕੱਲ ਜਾਨੀ ਟਰੰਪ ਉਹਨਾਂ ਨੇ ਏਅਰ ਫੋਰਸ 1 ਦੇ ਉੱਤੇ ਇੱਕ ਵਾਰੀ ਫੇਰ ਗੱਲ ਜਿਹੜੀ ਆ ਕਲੀਅਰ ਕੀਤੀ ਹੈਗੀ ਆ। ਕਹਿੰਦੇ ਵੀ ਜੇ ਅਸੀਂ ਸੌਖੇ ਤਰੀਕੇ ਨਾਲ ਨਹੀਂ ਲੈ ਸਕੇ ਤੇ ਹਾਰਡ ਵੇ ਲਵਾਂਗੇ। ਸੈਨੇਟਰ ਟਿਮ ਕੇਨ ਜੋ ਡੈਨਿਸ਼ ਆਫੀਸ਼ੀਅਲਸ ਨੂੰ ਪਿਛਲੇ ਹਫ਼ਤੇ ਮਿਲੇ ਸੀ, ਉਹਨਾਂ ਨੇ ਕਿਹਾ ਵੀ ਡੈਮੋਕ੍ਰੇਟ ਤੇ ਰਿਪਬਲਿਕਨ ਜਿਹੜੇ ਕਾਂਗਰਸ ਦੇ ਵਿੱਚ ਹੈਗੇ ਆ ਯੂਨਾਈਟ ਹੋਊਗੇ, ਕਿਸੇ ਤਰ੍ਹਾਂ ਦਾ ਜਿਹੜਾ ਮਿਲਟਰੀ ਐਕਸ਼ਨ ਆ ਉਹ ਗ੍ਰੀਨਲੈਂਡ ਦੇ ਉੱਤੇ ਨਾ ਕੀਤਾ ਜਾਵੇ। ਕਹਿੰਦੇ ਵੀ ਅਸੀਂ ਹਾਰਡਵੇ ਨਹੀਂ ਚਾਹੁੰਦੇ ਹੈਗੇ, ਪਰ ਜੇ ਕਿਸੇ ਤਰ੍ਹਾਂ ਨੈਗੋਸ਼ੀਏਸ਼ਨ ਨਾਲ ਗੱਲ ਬਣਦੀ ਹੈਗੀ ਆ ਉਹਦੇ ਵਿੱਚ ਅਸੀਂ ਜ਼ਰੂਰ ਸਾਥ ਦੇਵਾਂਗੇ। ਹੁਣੇ ਜਿਹੜੇ ਇਸੇ ਦੇ ਸੰਬੰਧਿਤ ਖਬਰ ਆ ਰਹੀ ਹੈ, ਰਿਪਰੈਜ਼ੈਂਟੇਟਿਵ ਰੈਂਡੀ ਫਾਈਨ ਉਹਨਾਂ ਨੇ ਇੱਕ ਬਿੱਲ ਇੰਟਰੋਡਿਊਸ ਕਰ ਦਿੱਤਾ ਜੋ ਕਿ ਰਾਸ਼ਟਰਪਤੀ ਟਰੰਪ ਹੁਣਾਂ ਦੀ ਗ੍ਰੀਨਲੈਂਡ ਨੂੰ ਐਕਵਾਇਰ ਕਰਨ ਵਾਲੀ ਜਿਹੜੀ ਕੋਸ਼ਿਸ਼ ਆ ਉਸ ਦਾ ਸਮਰਥਨ ਕਰਦਾ ਆ। ਕਹਿੰਦੇ ਵੀ ਇਸ ਬਿੱਲ ਦੇ ਤਹਿਤ ਉਹ ਟਰੰਪ ਹੁਣਾਂ ਦੇ ਇਸ ਇੱਛਾ ਨੂੰ ਜਿਹੜਾ ਆ ਉਹ ਬੇਸਿਕਲੀ ਹਰੀ ਝੰਡੀ ਕਾਂਗਰਸ ਦੇ ਦੁਆਰਾ ਦੇਣ ਦੀ ਗੱਲ ਕਰ ਰਹੇ ਆ। ਕਹਿੰਦੇ ਵੀ ਇਹਦੇ ਨਾਲ ਆਥੋਰਾਈਜ਼ ਹੋ ਜਾਊਗਾ ਸਟੈਪਸ ਨੂੰ, ਜਿਹੜੀਆਂ ਸਟੈਪ ਜਿਹੜੇ ਚੱਕੇ ਜਾਣ, ਕੀ ਕਦਮ ਚੱਕੇ ਜਾਣ ਤਾਂ ਜੋ ਡੈਨਮਾਰਕ ਦੀ ਟੈਰੀਟਰੀ ਆ ਗ੍ਰੀਨਲੈਂਡ ਉਹ ਅਮਰੀਕਾ ਦੇ ਅਧੀਨ ਆ ਜਾਵੇ ਤੇ ਇਵੈਂਚੁਅਲੀ ਉਸ ਨੂੰ ਅਮਰੀਕਾ ਦੀ ਇੱਕ ਸਟੇਟ ਬਣਾ ਦਿੱਤਾ ਜਾਵੇ। ਸੋ ਇੱਕ ਨਵਾਂ ਬਿੱਲ ਹੁਣੇ ਕੁਝ ਮਿੰਟ ਪਹਿਲਾਂ ਹੀ ਰੈਂਡੀ ਫਾਈਨ ਦੇ ਦੁਆਰਾ ਰਿਪਰੈਜ਼ੈਂਟੇਟਿਵ ਇੰਟਰੋਡਿਊਸ ਕੀਤਾ ਜਾ ਚੁੱਕਾ ਆ ਵੀ ਗ੍ਰੀਨਲੈਂਡ ਨੂੰ ਐਕਵਾਇਰ ਕਰੋ ਤੇ ਉਸ ਨੂੰ ਇੱਕ ਸੂਬਾ ਬਣਾ ਲਿਆ ਜਾਵੇ। ਜੀ ਅਗਲੀ ਖਬਰ ਵੱਲ ਚੱਲੀਏ। ਮੈਰੀ ਪੈਲਟੋਲਾ ਅਲਾਸਕਾ ਦੇ ਵਿੱਚ US ਦੀ ਸੈਨੇਟ ਰੇਸ ਦੇ ਵਿੱਚ ਕੁੱਦ ਪਏ ਆ। ਪੈਲਟੋਲਾ ਨੇ ਲਗਭਗ ਇੱਕ ਫੁੱਲ ਟਰਮ ਤੇ ਇੱਕ ਅੱਧੀ ਟਰਮ ਜਿਹੜੀ ਆ US ਕਾਂਗਰਸ ਦੇ ਵਿੱਚ ਸਰਵ ਕੀਤੀ ਆ। 2024 ਦੇ ਵਿੱਚ ਬੜੇ ਥੋੜੀਆਂ ਜਿਹੀਆਂ ਵੋਟਾਂ ਦੇ ਨਾਲ ਉਹ ਹਾਰ ਗਏ ਸੀ ਰਿਪਬਲਿਕਨ ਇਨਕੰਬੈਂਟ ਸੈਨੇਟਰ ਡੈਨ ਸੁਲੀਵਾਨ ਤੋਂ। ਸੋ ਡੈਮੋਕ੍ਰੇਟਸ ਇਹ ਕਹਿੰਦੇ ਆ ਵੀ ਸਾਡੇ ਕੋਲ ਹੁਣ ਇੱਕ ਇਹ ਬਹੁਤ ਵਧੀਆ ਚੁਆਇਸ ਆ ਜੋ ਰਿਪਬਲਿਕਨ ਸੈਨੇਟਰ ਨੂੰ ਇੱਥੇ ਹਰਾ ਸਕਦੀ ਹੈਗੀ ਆ।
ਟੈਡ ਸਟੀਵਨਸ ਆ, ਉਹ ਬਾਰ-ਬਾਰ ਇਹ ਕਹਿੰਦੇ ਰਹੇ ਆ ਵੀ ਟੂ ਹੈਲ ਵਿਦ ਪੋਲਿਟਿਕਸ, ਵੀ ਵਿਲ ਪੁੱਟ ਅਲਾਸਕਾ ਫਸਟ। ਪੈਲਟੋਲਾ ਨੇ ਇਹ ਕਿਹਾ ਆ ਵੀ ਮੈਂ ਬਿਲਕੁਲ ਅਲਾਸਕਾ ਦੇ ਹੱਕ ਦੇ ਵਿੱਚ ਆ, ਕਿਉਂਕਿ ਇਹ ਨੇਟਿਵ ਆ ਅਲਾਸਕਾ ਦੀ, ਤੇ ਉਹਦੀ ਪਰਿਵਾਰ ਵੀ ਜਿਹੜਾ ਆ ਕੁਸਕੋਬੇ ਰਿਵਰ ਜਿਹੜਾ ਆ ਉੱਥੇ ਰਹਿੰਦਾ ਹੈਗਾ, ਤੇ ਉਹਨਾਂ ਦਾ ਸਲੋਗਨ ਵੀ ਹਮੇਸ਼ਾ ਫਿਸ਼, ਫੈਮਿਲੀ ਤੇ ਫਰੀडम ਇਹ ਚੱਲ ਰਿਹਾ ਹੈਗਾ, ਤੇ ਲੱਗਦਾ ਇਹ ਸੀਟ ਕਾਫੀ ਫਸਵੀਂ ਹੋਊਗੀ। ਹੋ ਸਕਦਾ ਇਹ ਬੀਬੀ ਜੋ ਆ ਇਸ ਸੀਟ ਨੂੰ ਜਿਹੜਾ ਡੈਮੋਕ੍ਰੇਟ ਦੀ ਝੋਲੀ ਦੇ ਵਿੱਚ ਪਾ ਦੇਵੇ। ਨੈਸ਼ਨਲੀ ਡੈਮੋਕ੍ਰੇਟ ਜਿਹੜੇ ਆ ਉਹ ਬਲੀਵ ਕਰਦੇ ਆ ਵੀ ਪੈਲਟੋਲਾ ਵੈਲਟ ਦੇ ਉੱਤੇ ਉਹਨਾਂ ਦੀ ਵਨ ਆਫ ਦਾ ਬੈਸਟ ਹੋਪ ਆ ਫਲਿਪਿੰਗ ਦਾ ਸੀਟ। ਪੋਲੀਟੀਕਲ ਐਨਾਲਿਸਟ ਤੇ ਸਟੈਟਿਸਟੀਅਨ ਜਿਹੜੇ ਹੈਗੇ ਨੇਟ ਸਿਲਵਰ, ਉਹਨਾਂ ਨੇ ਇਹ ਕਿਹਾ ਵੀ ਡੈਮੋਕ੍ਰੇਟਸ ਦੇ ਕੋਲ ਹਾਲਾਂ ਵੀ ਈਵਨ ਦੋ ਉਹਨਾਂ ਨੇ ਇਹਨੂੰ ਪਿਕ ਕਰ ਲਿਆ ਵੀ ਕਾਫੀ ਵੱਡੀ ਜਿਹੜੀ ਬੈਟਲ ਹੋਊਗੀ, ਕਿਉਂਕਿ ਜਿਹੜੇ ਰਿਪਬਲਿਕਨ ਸੁਲੀਵਾਨ ਆ ਉਹਨਾਂ ਨੇ $6 ਮਿਲੀਅਨ ਆਲਰੇਡੀ ਇਸ ਇਲੈਕਸ਼ਨ ਸਾਈਕਲ ਦੇ ਲਈ ਕਲੈਕਟ ਕਰ ਲਿਆ ਹੈਗਾ। ਜੀ, ਇੱਕ ਕੁਇਕ ਬ੍ਰੇਕ, ਉਸ ਤੋਂ ਬਾਅਦ ਦੇ ਵਿੱਚ ਯੂਕੇ ਦੇ ਵਿੱਚ ਜਿਹੜੇ ਸਿੱਖ ਐਕਟਿਵਿਸਟ ਨੂੰ ਧਮਕੀਆਂ ਜਿਹੜੀਆਂ ਮਿਲ ਰਹੀਆਂ ਆ, ਉਹਦੇ ਬਾਰੇ ਜਿਹੜੀ ਉਹ ਚਰਚਾ ਕਰਦੇ ਆ। ਮਿਲਦੇ ਇੱਕ ਕੁਇਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਚੱਲ ਰਿਹਾ ਪੰਜਾਬੀ ਰੇਡੀਓ USA ਦੇ ਉੱਤੇ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਖਬਰ ਆ ਜਿਹੜੀ ਹਰਜੋਤ ਸਿੰਘ ਜੀ UK ਦੇ ਵਿੱਚ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਨੂੰ UK ਨੇ ਕਿਹਾ ਆ ਵੀ ਆਪਣੀ ਜਿਹੜੀ ਸੁਰੱਖਿਆ ਆ ਖੁਦ ਵਧਾ ਲਓ ਕਿਉਂਕਿ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਆ ਹਿੰਦੂ ਨੈਸ਼ਨਲਿਸਟਾਂ ਦੇ ਦੁਆਰਾ। ਪੁਲਿਸ ਨੇ ਪਰਮਜੀਤ ਸਿੰਘ ਪੰਮਾ ਹੁਣਾਂ ਨੂੰ ਆਖਿਆ ਵੀ ਭਾਈ ਤੁਸੀਂ ਸਿਕਿਉਰਿਟੀ ਕੈਮਰਾਜ਼ ਇੰਸਟਾਲ ਕਰ ਲਓ, ਜਿਹੜੇ ਦਰਵਾਜ਼ੇ ਆ ਉਹਨਾਂ ਨੂੰ ਮਜ਼ਬੂਤ ਕਰ ਲਓ, ਰੀਇਨਫੋਰਸ ਕਰ ਲਓ ਆਪਣੇ ਘਰ ਦੇ ਵਿੱਚ। ਪਰਮਜੀਤ ਸਿੰਘ ਪੰਮਾ ਖਾਲਿਸਤਾਨ ਮੂਵਮੈਂਟ ਦੇ ਨਾਲ ਇੱਕ ਜੁੜੀ ਹੋਈ ਇੱਕ ਖਾਸ ਜਾਂ ਸ਼ਖਸੀਅਤ ਹੈਗੀ ਆ। ਇੱਕ ਆਜ਼ਾਦ ਮੁਲਕ ਦੇ ਲਈ ਉਹਨਾਂ ਦੇ ਦੁਆਰਾ ਜਿਹੜੇ ਰੈਫਰੈਂਡਮ ਤੇ ਹੋਰ ਜਿਹੜੀਆਂ ਗਤੀਵਿਧੀਆਂ ਦੇ ਵਿੱਚ ਅਕਸਰ ਗੱਲਬਾਤ ਕੀਤੀ ਜਿਹੜੀ ਉਹ ਜਾਂਦੀ ਆ। ਭਾਰਤ ਦੇ ਦੁਆਰਾ ਇਹਨਾਂ ਨੂੰ ਅੱਤਵਾਦੀ ਐਲਾਨਿਆ ਗਿਆ ਹੋਇਆ ਆ। MI5 ਦੇ ਦੁਆਰਾ ਜਿਹੜਾ ਦੱਸਿਆ ਗਿਆ ਆ ਵੀ ਕਹਿੰਦੇ ਵੀ ਜੀ ਜਿਹੜੀਆਂ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਆ ਉਹ ਜਿਹੜੇ ਡਿਸੀਡੈਂਟਸ ਆ UK ਦੇ ਵਿੱਚ ਉਹਨਾਂ ਦੇ ਉੱਤੇ ਲਗਾਤਾਰ ਟਾਰਗੇਟ ਉਹਨਾਂ ਨੂੰ ਕਰ ਰਹੀਆਂ ਹੈਗੀਆਂ ਆ ਤੇ ਕਹਿੰਦੇ ਵੀ 48% ਇਸ ਦੇ ਵਿੱਚ ਵਾਧਾ ਹੋਇਆ ਹੈਗਾ ਆ। ਸੋ ਭਾਰਤ ਦੀ ਜਿਹੜੀ ਹਿੰਦੂਤਵਾ ਨੈਸ਼ਨਲਿਸਟ ਪਾਰਟੀ ਭਾਜਪਾ ਆ ਉਹ ਹੁਣ ਲਗਾਤਾਰ ਕੱਲਾ ਅਮਰੀਕਾ, ਕੈਨੇਡਾ ਤੇ ਹੋਰ ਥਾਵਾਂ ਤੇ ਹੀ ਨਹੀਂ UK ਦੇ ਵਿੱਚ ਵੀ ਜਿਹੜੇ ਸਿੱਖਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਉਹਨਾਂ ਦੀ ਜਾਨ ਨੂੰ ਖਤਰਾ ਜਿਹੜਾ ਉਹ ਬਣਾ ਰਹੀਆਂ ਨੇ। ਜੀ, ਅਗਲੀ ਖਬਰ ਵੱਲ ਚਲੀਏ। ਹਿੰਦੂ ਅਮਰੀਕਨ ਪਾਪੂਲੇਸ਼ਨ ਨੇ ਇਹ ਕਿਹਾ ਆ ਵੀ ਅਸੀਂ ਅਮਰੀਕਾ ਦੇ ਵਿੱਚ ਜੋ ਇਲੈਕਸ਼ਨਸ ਹੋਣੀਆਂ ਆ ਅਗਲੀਆਂ ਉਹਦੇ ਵਿੱਚ ਜਿਹੜੀ ਸਰਕਾਰ ਆ ਉਸ ਨੂੰ ਪਲਟਾ ਦੇਵਾਂਗੇ। ਟੈਕਸਸ ਦੇ ਇੱਕ ਪੋਲੀਟੀਸ਼ੀਅਨ, ਟੈਕਸਸ ਰਿਪਬਲਿਕਨ ਅਲੈਗਜ਼ੈਂਡਰ ਡੰਕਨ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਹਿੰਦੂ ਮੰਦਿਰ ਜੋ ਸ਼ੂਗਰਲੈਂਡ ਟੈਕਸਸ ਦੇ ਵਿੱਚ ਹੈਗਾ ਉਹਦੀ ਬਾਬਤ ਇੱਕ ਬਿਆਨ ਕੱਸਿਆ ਸੀ ਵੀ ਇਹ 90 ਫੁੱਟ ਉੱਚਾ ਜਿਹੜਾ ਤੁਸੀਂ ਬਣਾ ਰਹੇ ਹੈਗੇ ਆ ਬੁੱਤ, ਇਹ ਸਾਡੇ ਧਰਮ ਦੇ ਉਲਟ ਹੈਗਾ ਆ। ਇਹਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਬੈਕਲੈਸ਼ ਹੋਇਆ ਹੈਗਾ। ਟੈਕਸਸ ਦੇ GOP ਲੀਡਰ ਅਲੈਗਜ਼ੈਂਡਰ ਡੰਕਨ ਆ, ਉਹਨਾਂ ਨੇ ਇਹ ਕਿਹਾ ਸੀ ਵੀ ਇਹ ਜਿਹੜਾ ਬੁੱਤ ਆ ਇੱਥੇ ਬਿਲੋਂਗ ਨਹੀਂ ਕਰਦਾ ਹੈਗਾ। ਸ਼ਾਇਦ ਭਗਵਾਨ ਹਨੂਮਾਨ ਜੀ ਦਾ ਸੀ। ਕਹਿੰਦੇ ਵੀ ਸਾਨੂੰ ਟੈਂਪਲਸ ਨਹੀਂ ਚਾਹੀਦੇ ਸਾਡੀਆਂ ਸਟੇਟਸ ਦੇ ਵਿੱਚ ਜਿਹੜੇ ਵਰਸ਼ਿਪ ਫਾਲਸ ਡੈਮੋਨਿਕ ਗॉड्स ਐਂਡ ਆਈਡੀਅਲਸ। ਸੋ ਇਹ ਨਹੀਂ ਚਾਹੀਦੇ। ਉਹਨੂੰ ਦੇਖ ਕੇ ਬਹੁਤ ਸਾਰੇ ਜਿਹੜੇ ਹਿੰਦੂ ਲੋਕ ਆ ਉਹ ਹੁਣ ਇਕੱਠੇ ਹੋ ਰਹੇ। ਉਹ ਕਹਿੰਦੇ ਵੀ ਸਾਡੀਆਂ ਤਾਂ ਵੋਟਾਂ ਹੀ ਬਹੁਤ ਆ। ਟੈਕਸਸ ਦੇ ਵਿੱਚ ਕਹਿੰਦੇ ਵੀ 1 ਮਿਲੀਅਨ ਸਾਡੀਆਂ ਵੋਟਾਂ ਹੈਗੀਆਂ ਆ। ਪਰ ਇਹ ਆਪਾਂ ਸਾਰਿਆਂ ਨੂੰ ਪਤਾ ਆ ਵੀ ਬਹੁਤ ਸਾਰੇ ਪੋਲੀਟੀਸ਼ੀਅਨ ਉਹਨਾਂ ਨੂੰ ਵੀ ਕਈ ਵਾਰ ਭੁਲੇਖਾ ਹੁੰਦਾ ਵੀ ਜੇ ਮੋਢੀ ਹੌਡੀ ਹੋ ਗਿਆ, 50,000 ਦਾ ਇਕੱਠ ਹੋ ਗਿਆ ਜਾਂ ਮੰਦਿਰ ਚ ਸੱਦ ਲਿਆ ਜਾਂ ਗੁਰੂ ਘਰ ਚ ਸੱਦ ਲਿਆ ਪੋਲੀਟੀਸ਼ੀਅਨ, ਵੀ ਖਰੇ ਸਾਰੇ ਸਿਟੀਜ਼ਨ ਹੀ ਬੈਠੇ ਆ। ਕਿੰਨੇ ਕੁ ਸਿਟੀਜ਼ਨ ਆ ਜਿਹੜੇ ਵੋਟਾਂ ਪਾ ਸਕਦੇ ਉਹ ਤੁਹਾਡੇ ਸਾਹਮਣੇ ਹੀ ਹੈਗੇ ਆ। ਹਾਂ, ਇਹ ਗੱਲ ਗਲਤ ਆ ਵੀ ਕਿਸੇ ਤਰ੍ਹਾਂ ਦੀ ਜਿਹੜਾ ਇਦਾਂ ਦੇ ਕਮੈਂਟ ਜਿਹੜੇ ਆ ਵਿਗਟਰੀ ਵਾਲੇ ਉਹ ਨਹੀਂ ਕਿਸੇ ਪੋਲੀਟੀਸ਼ੀਅਨ ਨੂੰ ਬਣਾਉਣੇ ਚਾਹੀਦੇ। ਪਰ ਦੂਸਰੇ ਪਾਸੇ ਜਿਹੜੀ ਆ ਇਦਾਂ ਦੀ ਧਮਕੀ ਦੇ ਕੇ ਫਿਰ ਉੱਥੇ ਕਹਿ ਦਿੰਦੇ ਵੀ ਨਹੀਂ ਜੀ ਅਸੀਂ ਸਾਰੇ ਇੰਡੀਅਨ ਹੀ ਆ, ਚਾਹੇ ਉਹ ਸਿੱਖ ਆ, ਚਾਹੇ ਮੁਸਲਮਾਨ ਆ, ਚਾਹੇ ਹਿੰਦੂ ਹੈਗੇ ਆ, ਤੇ ਅਸੀਂ ਤਾਂ ਅਮੀਰ ਬਹੁਤ ਹੈਗੇ ਆ, ਵੈਲ ਐਜੂਕੇਟਡ ਹੈਗੇ ਆ, ਤੇ ਅਸੀਂ ਸਭ ਤੋਂ ਵੱਧ ਜਿਹੜੀਆਂ ਵੋਟਾਂ ਆ ਫਿਰ ਇਹਨਾਂ ਦੇ ਉਲਟ ਪਾਵਾਂਗੇ। ਸੋ ਇਸ ਇਸ਼ੂ ਨੂੰ ਲੈ ਕੇ ਜਦੋਂ ਉੱਥੇ ਦੇ ਰਿਪਬਲਿਕਨ ਲੀਡਰ ਨੇ ਇਹ ਕਿਹਾ ਸੀ ਵੀ ਇਹ ਬੁੱਤ ਜਿਹੜਾ ਆ ਹਨੂਮਾਨ ਜੀ ਦਾ ਨਹੀਂ ਲੱਗ ਸਕਦਾ, ਤੇ ਹੁਣ ਭਾਰਤ ਦੇ ਲੋਕ ਜਿਹੜੇ ਆ, ਭਾਰਤੀ ਮੂਲ ਦੇ ਲੋਕ ਆ, ਉਹ ਬਹੁਤ ਔਖੇ ਹੋਏ ਪਏ ਆ, ਖਾਸ ਕਰਕੇ ਰਿਪਬਲਿਕਨਸ ਤੋਂ। ਜੀ, ਉਹਨਾਂ ਨੇ ਕਿਹਾ ਵੀ ਇਹ ਸਾਰੀਆਂ ਵੋਟਾਂ ਹੁਣ ਅਸੀਂ ਡੈਮੋਕ੍ਰੇਟਾਂ ਨੂੰ ਜਿਹੜੀਆਂ ਉਹ ਪਾ ਦਾਂਗੇ। ਇੱਕ ਇੰਡੀਅਨ ਓਰੀਜਨ ਐਂਟਰਪ੍ਰੈਨਿਓਰ ਆ, ਉਹਨੇ ਡੰਕਨ ਦੇ ਇਹਨਾਂ ਘਟੀਆ ਬਿਆਨਾਂ ਤੋਂ ਬਾਅਦ ਦੇ ਵਿੱਚ ਆਪਣਾ ਇਹ ਜਿਹੜਾ ਬਿਆਨ ਦਿੱਤਾ ਜਿਹੜਾ ਉਹ ਹੈਗਾ ਆ। ਸੋ ਟੈਕਸਸ ਦੇ ਵਿੱਚ ਕਾਫੀ ਵੱਡੀ ਮਾਤਰਾ 'ਚ ਇੰਡੀਅਨ ਪਾਪੂਲੇਸ਼ਨ ਰਹਿੰਦੀ ਆ। ਜਿੱਦਾਂ ਤੁਸੀਂ ਦੱਸਿਆ ਵੀ ਹੁਣ ਇਹ ਨਹੀਂ ਪਤਾ ਵੀ ਕਨਫਰਮਡ ਨਹੀਂ ਆ ਵੀ ਉਹ ਕੀ ਸਾਰੇ ਦੇ ਸਾਰੇ ਸਿਟੀਜ਼ਨ ਨੇ, ਜੋ ਕਿ ਨਹੀਂ ਹੋਊਗਾ ਉਹ, ਕਿਉਂਕਿ ਬਹੁਤ ਸਾਰੇ H1B ਵਾਲੇ ਉੱਥੇ ਰਹਿੰਦੇ ਨੇ। ਟੈਕਸਸ ਦੇ ਬਹੁਤ ਇਲਾਕਿਆਂ ਦੇ ਵਿੱਚ H1B ਵਾਲਾ ਕਾਫੀ ਕੰਮ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ 9,60,000 ਪਿਊ ਰਿਸਰਚ ਦੇ ਮੁਤਾਬਕ ਜਿਹੜੀ ਇੰਡੀਅਨ ਪਾਪੂਲੇਸ਼ਨ ਆ ਉਹ ਉੱਥੇ ਰਹਿੰਦੀ ਆ, ਜਿਨ੍ਹਾਂ ਚੋਂ 20% ਕੈਲੀਫੋਰਨੀਆ ਦੇ ਵਿੱਚ ਰਹਿ ਰਹੇ ਹੈਗੇ ਨੇ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆ ਉਹ ਆ ਰਹੀ ਆ ਜਾਰਜੀਆ ਦੇ ਸਟੇਟ ਪ੍ਰਿਜ਼ਨ ਦੇ ਵਿੱਚ। ਕਹਿੰਦੇ ਵੀ ਪੋਸੀਬਲ ਰਾਈਟ, ਦੰਗੇ ਹਿੰਸਾ ਜਿਹੜੀ ਉਹ ਹੋ ਗਈ ਜਾਪਦੀ ਆ, ਜਿਸ ਕਰਕੇ 3 ਜਿਹੜੇ ਇਨਮੇਟਸ ਆ ਉਹਨਾਂ ਦੀ ਮੌਤ ਜਿਹੜੀ ਹੋ ਚੁੱਕੀ ਆ। ਸੋ ਕਹਿੰਦੇ ਵੀ ਮੇਜਰ ਫਾਈਟਸ ਬ੍ਰੋਕ, ਵੀ ਕਾਫੀ ਵੱਡੀਆਂ ਜਿਹੜੀਆਂ ਲੜਾਈਆਂ
ਹੋ ਗਈਆਂ ਜੇਲ੍ਹ ਦੇ ਅੰਦਰ ਹੀ ਡੇਵਿਡਸਬੋਰੋ ਦੇ ਵਿੱਚ। ਕਾਉਂਟੀ ਦੇ ਜਿਹੜੇ ਸ਼ੈਰਿਫ ਆ ਉਹਨਾਂ ਨੇ ਦੱਸਿਆ। ਸੋ ਕਹਿੰਦੇ ਵੀ ਜਿਹੜੇ ਇਸ ਟਾਈਮ ਬਿਮਾਰ ਹੋਏ ਨੇ ਜਾਂ ਸੱਟਾਂ ਜਿਨ੍ਹਾਂ ਦੇ ਲੱਗੀਆਂ, ਇੰਜਰੀਜ਼ ਜਿਹੜੀਆਂ ਹੋਈਆਂ, ਨਾਟ ਬਿਮਾਰ, ਜਿਨ੍ਹਾਂ ਦੇ ਸੱਟਾਂ ਲੱਗੀਆਂ ਆ, ਫੱਟੜ ਹੋਏ ਨੇ, ਉਹਨਾਂ ਨੂੰ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈਗਾ ਆ। ਸੋ ਵਾਸ਼ਿੰਗਟਨ ਕਾਉਂਟੀ ਦੇ ਜਿਹੜੇ ਸ਼ੈਰਿਫ ਜੋਲ ਕਾਕਰਨ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਮੇਜਰ ਫਾਈਟਸ ਬ੍ਰੋਕ ਆਊਟ ਸੰਡੇ ਆਫਟਰਨੂਨ, ਕੱਲ ਦੁਪਹਿਰ ਨੂੰ, ਜਿਹਦੇ ਕਰਕੇ 3 ਜਾਣਿਆਂ ਨੂੰ ਟ੍ਰੀਟਮੈਂਟ ਦੇ ਲਈ ਘੱਲਣਾ ਪਿਆ ਆ ਤੇ 3 ਜਿਹੜੇ ਇਨਮੇਟਸ ਆ ਉਹਨਾਂ ਦੀਆਂ ਇਸ ਦੇ ਵਿੱਚ ਮੌਤ ਜਿਹੜੀ ਉਹ ਹੋਈ ਆ। ਅਮਰੀਕਾ ਦੇ ਇਤਿਹਾਸ ਦੇ ਵਿੱਚ ਅਟੀਸ਼ੀਆ ਕਰੈਕਸ਼ਨਲ ਫੈਸਿਲਿਟੀ ਜਿਹੜੀ ਕਿ ਬਫਲੋ ਨਿਊਯਾਰਕ ਦੇ ਵਿੱਚ ਸੀ, ਉੱਥੇ ਸਭ ਤੋਂ ਭਿਆਨਕ ਜਿਹੜੇ ਕਹਿ ਲਓ ਵੀ ਜੇਲ੍ਹ ਦੰਗੇ ਜਾਂ ਜੇਲ੍ਹ ਹਿੰਸਾ ਜਿਹੜੀ ਆ ਉਹ ਹੋਈ ਸੀ। 5 ਦਿਨ ਉੱਥੇ ਲੜਾਈ ਜਿਹੜੀ ਉਹ ਚੱਲਦੀ ਰਹੀ, ਜਿਸ ਦੇ ਕਰਕੇ 43 ਇਨਮੇਟ ਅਫਸਰ ਤੇ ਜਿਹੜੇ ਸਿਵਿਲੀਅਨਸ ਆ ਉਦੋਂ ਉਹਨਾਂ ਦੀ ਮੌਤ ਜਿਹੜੀ ਉਹ ਹੋਈ ਸੀਗੀ। ਸੋ ਇਹ 1975 ਸੰਨ ਦੀ ਜਿਹੜੀ ਉਹ ਘਟਨਾ ਵਾਪਰੀ ਸੀ। ਤੇ ਜਾਂਦੇ ਜਾਂਦੇ ਰਾਜਕਨਵੀਰ ਸਿੰਘ ਜੀ, ਆਪਾਂ ਖਬਰ ਸਾਂਝੀ ਕਰਨੀ ਆ ਵੀ ਜਿਸ ਤਰ੍ਹਾਂ ਪਤਾ ਹੀ ਆ ਆਪਾਂ ਨੂੰ ਅਮਰੀਕਾ ਦੇ ਵਿੱਚ ਇਮੀਗ੍ਰੈਂਟਸ ਨੂੰ ਲੈ ਕੇ ਜਿਹੜੀ ਕਾਫੀ ਹੇਟ ਚੱਲ ਰਹੀ ਆ ਬਹੁਤ ਸਾਰੇ ਇਮੀਗ੍ਰੈਂਟਸ ਦੇ ਅਗੇਂਸਟ, ਪਰ ਕਈ ਜਿਹੜੇ ਲੋਕ ਆ ਉਹ ਹਜੇ ਵੀ ਟਲਦੇ ਨਹੀਂ। ਪੰਜਾਬ ਦੇ ਵਿੱਚ ਇੱਕ ਰਜਿੰਦਰ ਹੈਗਾ, ਦੀਪ ਸਿੰਘ ਵਾਲਾ, ਕਿਰਤੀ ਕਿਸਾਨ ਯੂਨੀਅਨ ਦਾ ਲੀਡਰ, ਉਹਨ ਕੁਛ ਕੁ ਸਿੱਖ ਇਕੱਠੇ ਕਰਕੇ ਪੱਗਾਂ ਬੰਨੀਆਂ ਹੋਈਆਂ ਆ, ਅਮਰੀਕਾ ਦੇ ਉਲਟ ਜਿਹੜਾ ਆ ਪ੍ਰੋਟੈਸਟ ਕੀਤਾ ਆ ਮੋਗੇ ਦੇ ਵਿੱਚ। ਉੱਥੇ ਉਹਨਾਂ ਨੇ ਨਾਅਰੇ ਲਾਏ, ਅਮਰੀਕਨ ਸਰਕਾਰ ਮੁਰਦਾਬਾਦ, ਵੈਨਜ਼ੂਏਲਾ ਦੇ ਚੁਣੇ ਰਾਸ਼ਟਰਪਤੀ ਨੂੰ ਚੁੱਕ ਕੇ ਅਮਰੀਕਾ ਨੇ ਕੀਤੀ ਸ਼ਰੇਆਮ ਗੁੰਡਾਗਰਦੀ। ਕਹਿੰਦੇ ਵੀ ਇਹਦਾ ਅਸਰ ਆ ਜਿਹੜਾ ਭਾਰਤ ਤੇ ਪਊਗਾ। ਤੇ ਮੈਂ ਤੁਹਾਨੂੰ ਫੋਟੋਆਂ ਦਿਖਾ ਦਿੰਦਾ, ਇੱਥੇ ਤੁਸੀਂ ਦੇਖ ਸਕਦੇ ਆ ਜੀ। ਸੋ ਇਹਨਾਂ ਨੂੰ ਹੁਣ ਪੁੱਛਣ ਵਾਲਾ ਹੋਵੇ ਵੀ ਤੁਸੀਂ ਜ਼ਰੂਰੀ ਜਿਹੜੇ ਬਾਹਰ ਵਾਸਤੇ ਸਿੱਖ ਆ ਉਹਨਾਂ ਦੀ ਜਿਹੜੀ ਲਾਈਫ ਆ ਖਤਰੇ ਦੇ ਵਿੱਚ ਪਾਣੀ ਹੈਗੀ ਆ। ਸਿੱਖ ਬੜੇ ਵਧੀਆ ਤਰੀਕੇ ਦੇ ਨਾਲ ਜੀ ਰਹੇ ਆ। ਜਿੱਥੇ ਤੁਹਾਨੂੰ ਰੌਲਾ ਪਾਉਣਾ ਚਾਹੀਦਾ ਕਾਮਰੇਡਾਂ ਨੂੰ, ਉੱਥੇ ਤੁਸੀਂ ਪਾਉਂਦੇ ਨਹੀਂ ਹੈਗੇ। ਪੰਜਾਬ ਦੇ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹ ਰਸ਼ੀਆ ਦੇ ਵਿੱਚ ਗਏ ਪਏ, ਉੱਥੇ ਜੌਬਸ ਮਿਲਣੀਆਂ, ਉਹਨਾਂ ਨੂੰ ਧੱਕੇ ਨਾਲ ਚੱਕ ਕੇ ਰਸ਼ੀਆ ਵਾਲਿਆਂ ਨੇ ਮਿਲਟਰੀ ਦੇ ਵਿੱਚ ਭਰਤੀ ਕਰਤਾ। ਕੱਲਾ ਭਰਤੀ ਨਹੀਂ ਕੀਤਾ, ਕਿੰਨੇ ਨੌਜਵਾਨਾਂ ਦੀ ਮੌਤ ਵੀ ਹੋ ਗਈ, ਮੁੜ ਕੇ ਉਹਨਾਂ ਦੀਆਂ ਬੋਡੀਜ਼ ਵੀ ਨਹੀਂ ਮਿਲੀਆਂ। ਤੇ ਤੁਸੀਂ ਉੱਥੇ ਕੋਈ ਪ੍ਰੋਟੈਸਟ ਨਹੀਂ ਕੀਤਾ ਰਸ਼ੀਆ ਦੇ ਅਗੇਂਸਟ, ਕਾਮਰੇਡ ਭਰਾ ਸੀ ਨਾ, ਹਨਾ? ਤੇ ਇੰਡੀਆ ਦੇ ਵਿੱਚ ਹੋਰ ਕੋਈ ਕਾਮਰੇਡ ਪ੍ਰੋਟੈਸਟ ਨਹੀਂ ਕਰਦਾ। ਇਹ ਪੰਜਾਬ ਵਾਲਿਆਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੁੰਦੀ ਆ। ਮੋਗੇ ਦੇ ਵਿੱਚ ਇਹਨਾਂ ਨੇ ਕੀਤਾ। ਸੋ ਭਾਈ ਇਹ ਜਿਹੜਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਦੋਂ ਕਿਸਾਨ ਮੋਰਚਾ ਹੋਇਆ ਉਸ ਵੇਲੇ ਵੀ ਇਹ ਕੀ ਕਰਦਾ ਰਿਹਾ ਹੈਗਾ ਰਜਿੰਦਰ ਦੀਪ ਸਿੰਘ ਵਾਲਾ। ਬਾਹਰ ਵਾਸਤੇ ਸਿੱਖ ਵੀ ਜਿਹੜੇ ਇਹਨਾਂ ਦੀਆਂ ਇੰਟਰਵਿਊਆਂ ਕਰਦੇ ਰਹਿੰਦੇ ਆ, ਇਹਨਾਂ ਨੂੰ ਲਿਆ ਕੇ ਟੀਵੀ ਸਟੇਸ਼ਨਾਂ ਤੇ, ਰੇਡੀਓ ਸਟੇਸ਼ਨਾਂ ਤੇ ਜਾਂ ਹੋਰ, ਉਹਨਾਂ ਨੂੰ ਇਹ ਪੁੱਛਣਾ ਚਾਹੀਦਾ ਵੀ ਤੈਨੂੰ ਇਹ ਜਿਹੜੀ ਸਿੱਖਾਂ ਦੀ ਲਾਈਫ ਨੂੰ ਕਿਉਂ ਤੂੰ ਖਤਰੇ ਦੇ ਵਿੱਚ ਪਾ ਰਿਹਾ, ਜਦ ਕਿ ਸਿੱਖਾਂ ਨਾਲ ਕੋਈ ਪ੍ਰੋਬਲਮ ਨਹੀਂ ਇੱਥੇ ਚੱਲ ਰਹੀ ਹੈਗੀ, ਬੜੇ ਵਧੀਆ ਤਰੀਕੇ ਨਾਲ ਰਹਿ ਰਹੇ ਆ। ਜਦੋਂ ਤੁਸੀਂ ਦਸਤਾਰਾਂ ਸਜਾ ਕੇ ਅਮਰੀਕਾ ਦੇ ਉਲਟ ਪ੍ਰੋਟੈਸਟ ਕਰੋਗੇ ਤੇ ਬਾਹਰ ਵਾਲੇ ਜਿਹੜੇ ਸਿੱਖ ਆ ਉਹਨਾਂ ਦੇ ਉੱਤੇ ਵੀ ਉਹੀ ਅਸਰ ਹੋਣਾ ਹੈ ਨਾ। ਸੋ ਇੱਥੇ ਦੇ ਜਿਹੜੇ ਅਮਰੀਕਨ ਲੋਕ ਆ ਉਹ ਕੀ ਸੋਚੂਗੇ ਜਦੋਂ ਇੱਥੇ ਦੀ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਜਿਹੜੀ ਇਹ ਖਬਰ ਆ ਜਾਊਗੀ। ਸੋ ਇਦਾਂ ਦੇ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਆ ਵੀ ਆਰਾਮ ਨਾਲ ਬੈਠੋ ਇੱਥੇ। ਕਹਿੰਦੇ ਜੀ ਇਹ ਹੁਣ ਇੰਡੀਆ ਦੇ ਵਿੱਚ ਬਹੁਤ ਖਤਰਾ ਹੋ ਜਾਊਗਾ, ਆ ਹੋ ਜਾਊਗਾ। ਨਹੀਂ ਹਰਜੋਤ ਸਿੰਘ ਜੀ, ਇਹ ਉਦੋਂ ਕਿੱਥੇ ਸੀਗੇ ਜਦੋਂ ਸਿੱਖਾਂ ਨੂੰ ਇੱਥੇ ਮਾਰ ਰਹੇ ਸੀਗੇ? ਜਦੋਂ ਟ੍ਰਾਂਸਨੈਸ਼ਨਲ ਡਿਪਰੈਸ਼ਨ ਦਾ ਮੁੱਦਾ ਭਾਰਤ ਦੀ ਸਰਕਾਰ ਜਿਹੜੀ ਕਰ ਰਹੀ ਸੀ, ਉਦੋਂ ਮੋਦੀ ਗਲਾ ਕੁਸਕਦੇ ਤੱਕ ਨਹੀਂ ਆਈ, ਕੁਸਕਦੇ ਤੱਕ ਨਹੀਂ। ਛੱਡੋ, ਮੈਂ ਤਾਂ ਕਹਿੰਦਾ ਰਸ਼ੀਆ ਵਾਲੀ ਗੱਲ ਕਰ ਲਓ, ਚੀਨ ਵਾਲੀ ਗੱਲ ਕਰ ਲਓ। ਤੁਸੀਂ ਮੁੰਡੇ ਭੇਜੇ ਪੰਜਾਬੀ ਵਿੱਚ ਜੌਬਾਂ ਕਰਨੀਆਂ, ਧੱਕੇ ਨਾਲ ਚੱਕ ਕੇ ਕਾਮਰੇਡਾਂ ਨੇ ਮੋਰੇ ਬਾਰਡਰ ਦੇ ਉੱਤੇ ਲਾਤੇ ਤੇ ਉਹਨਾਂ ਨੂੰ ਮਰਵਾ ਦਿੱਤਾ। ਕੱਲ ਪਰਸੋਂ ਵੀਡੀਓ ਆ ਸਾਡੇ ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਟੀਵੀ ਯੂਐਸਏ ਦੇ ਉੱਤੇ ਵੀ ਪਈ ਹੈਗੀ ਆ YouTube ਤੇ, ਕਿੱਦਾਂ ਇੱਕ ਪਰਿਵਾਰ ਦੇ ਉਹਦੀ ਬੋਡੀ ਨਹੀਂ ਆ ਰਹੀ ਹੈਗੀ, ਉਹਨਾਂ ਦਾ ਮੁੰਡਾ ਜਿਹੜਾ ਨੌਜਵਾਨ ਮੁੰਡਾ ਜਿਹੜਾ ਆ ਉੱਥੇ ਮਾਰਿਆ ਗਿਆ। ਕਹਿੰਦਾ ਵੀ ਪੁਲਿਸ ਵਾਲਿਆਂ ਨੂੰ ਵੀ ਸ਼ਰਾਬ ਦੇ ਕੇ ਜਿਹੜੀ ਆ ਉਹ ਗਾਹਾਂ ਅਪਾਇੰਟਮੈਂਟ ਬਣਾਉਣੀ ਪੈਂਦੀ ਸੀ। ਸੋ ਇਹਨਾਂ ਨੂੰ ਬਾਜ਼ ਆਉਣਾ ਚਾਹੀਦਾ ਬਿਨਾਂ ਕਿਸੇ ਗੱਲ। ਦੇਖੋ ਹਰਜੋਤ ਸਿੰਘ ਜੀ, ਇਹ ਦੋ ਚੀਜ਼ਾਂ ਕਰ ਰਹੇ ਨੇ ਇਹਦੇ ਵਿੱਚ। ਇਹ ਜਿਹੜਾ ਰਜਿੰਦਰ ਆ ਸੋ ਕਾਲ ਜਿਹੜੇ ਵੀ ਉੱਥੇ ਹੈਗੇ ਆ, ਜਿੱਦਾਂ ਤੁਸੀਂ ਕਿਹਾ ਵੀ ਇੱਕ ਤਾਂ ਉਹ ਚਿਹਰੇ ਮੋਹਰੇ ਲਿਆ ਕੇ ਜਦੋਂ ਪ੍ਰੋਟੈਸਟ ਕਰਦੇ ਆ ਵੀ ਪੱਗਾਂ ਵਾਲੇ ਦਿਖਾਏ ਜਾਣ, ਸਿੱਖ ਤਾਂ ਚਲੋ ਨਹੀਂ ਹੋਣਗੇ, ਉਹ ਤਾਂ ਹੋਣਗੇ ਹੀ। ਉਹ ਕਾਮਰੇਡੀ ਝੰਡਾ ਫੜਿਆ ਆ ਤੇ ਮੋਹਰੇ ਸਿੱਖ ਜਿਹੜਾ ਉਹ ਚਿਹਰਾ ਆ। ਸੋ ਇੱਥੇ ਅਮਰੀਕਾ ਦੀ ਸਰਕਾਰ ਨੂੰ ਇਹ ਦਿਖਾਉਣਾ ਚਾਹਦੇ ਵੀ ਜਿਹੜੇ ਇੱਥੇ ਬਾਹਰ ਬੈਠੇ ਪੱਗਾਂ ਵਾਲੇ ਉਹ ਵੀ ਕਾਮਰੇਡ ਆ। ਤੁਸੀਂ ਦੋ ਤਰੀਕੇ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਆ। ਇੱਕ ਤਾਂ ਅਮਰੀਕਾ ਦੇ ਉਲਟ ਜਾਣਬੁੱਝ ਕੇ ਇਦਾਂ ਦਾ ਜਿਹੜਾ ਕਰਨਾ, ਤੇ ਉੱਤੇ ਨਿਸ਼ਾਨਦੇਹੀ ਜਿਹੜੀ ਇੱਕ ਹਿਸਾਬ ਦੇ ਨਾਲ ਕਰਾਉਣੀ ਜਿਹੜੀ ਉਹ ਹੈਗੀ ਆ। ਉਦਾਂ ਹਾਲਾਤ ਇਹਨਾਂ ਦੇ ਆਪ ਤੇ ਉੱਥੇ ਇਹਨਾਂ ਦੇ ਧਰਾਤਲ ਦੇ ਉੱਤੇ ਕੋਈ ਹੈ ਹੀ ਨਹੀਂ ਆ, ਕੋਈ ਉਹਨਾਂ ਨੂੰ ਪੁੱਛਦਾ ਨਹੀਂ, ਕੋਈ ਉਹਨਾਂ ਨੂੰ ਵੇਚਦਾ ਨਹੀਂ। ਪਰ ਇਹ ਜਿਹੜੇ ਪੁੱਠੇ ਕਾਰੇ ਕਰਨ ਤੋਂ ਜਿਹੜਾ ਆ ਉਹ
ਬਾਜ਼ ਜਿਹੜੇ ਉਹ ਨਹੀਂ ਆਉਂਦੇ। ਜਦ ਕਿ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਅਮਰੀਕਾ ਦੇ ਵਿੱਚ ਕੋਈ ਵੀ ਕਾਮਰੇਡ ਜਿਹੜਾ ਆ ਇਹ ਕਹਿ ਕੇ ਨਹੀਂ ਯੂਐਸ ਦੀ ਸਿਟੀਜ਼ਨਸ਼ਿਪ ਲੈ ਸਕਦਾ ਵੀ ਮੈਂ ਕਿਸੇ ਵੀ ਉਹ ਵੱਖਰੀ ਗੱਲ ਆ ਵੀ ਕਾਮਰੇਡ ਜਾਂ ਕਮਿਊਨਿਸਟ ਪਾਰਟੀ ਦਾ ਕਿਤੇ ਵੀ ਮੈਂਬਰ ਰਿਹਾ ਹੈਗਾ, ਪਰ ਉਹ ਵੱਖਰੀ ਗੱਲ ਆ ਵੀ ਉਹ ਝੂਠ ਬੋਲ ਕੇ ਉਦਾਂ ਜਦੋਂ ਤਾਂ ਰੂਸ ਕਰੇ ਉਦੋਂ ਰਣਨੀਤੀ ਚੀਨ ਕਰੇ ਰਣਨੀਤੀ ਤੇ ਜਦੋਂ ਅਮਰੀਕਾ ਕਰੇ ਕਹਿੰਦੇ ਜੀ ਧੱਕਾ। ਇਹ ਤਾਂ ਇਹ ਇਹਨਾਂ ਦਾ ਇਹ ਹਿਸਾਬ ਹੋਇਆ ਪਿਆ, ਇਹਨਾਂ ਨੂੰ ਵੀ ਸਮਝ ਨਹੀਂ ਆਉਂਦੀ ਵੀ ਇਹ ਕਰਨਾ ਕੀ ਜਿਹੜਾ ਇਹਨਾਂ ਨੇ ਹੈਗਾ ਜੀ। ਇੱਕ ਕੁਝ ਸਾਡੇ ਸਰੋਤੇ ਪੁੱਛਦੇ ਆ ਵੀ ਇਮੀਗ੍ਰੇਸ਼ਨ ਦੀਆਂ 2-3 ਵੀਕ ਤੋਂ ਕਾਲਸ ਨਹੀਂ ਲੈ ਸਕੇ। ਆਪਣੇ ਅਟਾਰਨੀ ਜਿਹੜੇ ਜੇ ਤਿਰਕੀਆਣਾ ਹੋਣੀ ਉਹ ਆਊਟ ਆਫ ਕੰਟਰੀ ਗਏ ਹੋਏ ਸੀ, ਤੁਹਾਨੂੰ ਪਤਾ ਹੈ ਫਿਰ ਕਈ ਵਾਰੀ ਕਾਲਸ ਨਹੀਂ ਲੈ ਸਕਦੇ, ਪਰ ਇਸ ਵੀਕਐਂਡ ਆਉਣ ਵਾਲੇ ਸ਼ਨੀਚਰਵਾਰ ਨੂੰ ਜਿਹੜੀਆਂ ਕਾਲਸ ਉਹ ਲੈਣਗੇ ਕਿਉਂਕਿ ਉਹ ਐਤਵਾਰ ਨੂੰ ਜਿਹੜੇ ਵਾਪਸ ਆ ਗਏ ਹੈਗੇ ਆ ਜੀ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।